गई है कहते गड्डी दे घट्टो घट्ट ना कर 2 लाख रुपये खा गया मंच ते विराजमान समूचे आगू साहबान और पंडाल दे विच पहुंचे सारे जुझारू साथियों, सब तो पहला फतेह की सांझ पाउणा। वाहिगुरू जी का खालसा वाहिगुरू जी की फतेह। जिवें तुसीं जाणदे हो पिछले समय दौरान जो घटनावां आईटीसी ने विजय कुमार वाली सारे वीर उस गल तो जाणो। मैं कदे सुनिया कर सी 5000 रिक्वेस्ट भी जिहड़ी सरकार है ऐड ਇਹ कर ਸੱਥਾਂ लो 'ਚੋਂ ਚੱਲਿਆ ਕਰੂਗੀ। 5000 रिक्वेस्ट है ऐड कर ਪਰ लो ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਜਲਦੀ ਦੀਂਦੀ। ਹਰ ਇੱਕ ਛੋਟੀ ਜੀ ਗੱਲ ਦਾ ਇਹ ਗੁੱਸਾ ਕਰਦੇ ਆ। ਇਹਦੇ ਬਾਅਦ ਕੁੜੀ ਦੀ ਫੋਟੋ ਪਾਈ ਜੋ ਬੇਟੇ ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ 4.5 ਮਹੀਨੇ ਹੋ ਗਏ ਨੇ। ਲੋਕਾਂ ਨੂੰ ਦੇਖਦਾ ਰਹਿੰਦਾ ਰਿਕੁਐਸਟ ਪਾਉਣ 4 ਮਹੀਨੇ ਹੋ ਗਏ ਸਾਨੂੰ। ਮੈਂ ਕਮੈਂਟ ਪਾਉਂਦਾ ਵਿੱਚ ਝੜੀਆਂ ਲੱਗ ਜਾਂਦੀਆਂ। ਹਰ ਸੰਡੇ ਨੂੰ ਕਮੈਂਟ ਪਾਉਂਦਾ ਕਿਸੇ ਮਜ਼ਾਕ ਹੈ। ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਆਵਾਮ ਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ ਹੈ। ਜੇ ਕੋਈ ਸੱਚ ਦੀ ਗੱਲ ਕਰਦਾ ਹੈ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਭਦਾ ਹੈ। ਉਰੀ ਡਾਲਾ ਇਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ। ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ ਪਰ ਸਿਹਤ ਨਹੀਂ ਅਲਾਉ ਕਰਦੀ ਸੀ। ਅੱਜ ਵੀ ਧੱਕੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ। ਵੀਰੋ ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿਹਦੇ ਤੇ ਪਰਚਾ ਦੇ ਦਿੱਤਾ ਜਾਏ। ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ ਮਨ ਬੜਾ ਦੁਖੀ ਹੋਇਆ। ਅੱਜ ਤੁਹਾਡੇ ਵਿੱਚ ਆ ਕੇ ਮੇਰੀ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ ਹੈ। ਪਿੰਡ ਜੇ ਮੈਂ ਆਪਣੀ ਗੱਲ ਕਰਦਾ ਬੱਦੋਵਾਲ ਪਿੰਡ ਦੇ ਐਡੀ ਵੱਡੀ ਸਮੁੱਚੀ ਇੰਡਸਟਰੀ ਕਤਲ ਤੋਂ ਬਾਅਦ ਬਿਲਕੁਲ ਸੁੰਨਸਾਨ ਛਾਂ ਕਰਕੇ ਬੈਠ ਲੱਗੇ ਗਈ। ਦਾਰੂ ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਜੇ ਬੋਲੀਆਂ ਤਾਂ ਹੀ ਆਇਆ ਸੂ ਤਾਂ 2 ਕੁੜੀਆਂ ਨੇ ਹਿੰਮਤ ਕੀਤੀ ਬੋਲਣ ਦੀ। ਪਰਪਿੰਦਰ ਹੰਡਾ ਬੋਲੀ, ਇੱਕ ਕੁੜੀ ਜੌਨੀ ਜੈਲ ਸੌਰੀ ਨਾਮ ਆਦਾ, ਉਹਨੇ ਕੋਈ ਗਾਣਾ ਵਗੈਰਾ ਕੱਲ ਕੋਈ YouTube ਤੇ ਪਾਇਆ। ਸਵੇਰ ਦਾ ਐਸਐਸਪੀ ਉਹਨੂੰ ਕੁੜੀ ਨੂੰ ਧਮਕੀਆਂ ਦੇ ਰਿਹਾ ਪਰਚੇ ਦੇ ਦੂੰਗਾ, ਜੇ ਕਰ ਦੂੰਗਾ 6 ਮਹੀਨੇ ਜ਼ਮਾਨਤ ਨਹੀਂ ਹੋਣੀ। ਦੱਸੋ ਭਾਈ ਕੀ ਗੁਨਾਹ ਹੈ। ਇੱਕ ਪਾਸੇ ਤੁਸੀਂ ਰਾਈਟ ਟੂ ਸਪੀਚ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜੇ ਕੋਈ ਆਪਣੇ ਵਿਚਾਰ ਸਾਡੇ ਚੁਣੇ ਹੋਏ ਨੁਮਾਇੰਦੇ ਤੱਕ ਭੇਜ ਦਿੰਦਾ ਉਹ ਲਿਖ ਕੇ ਭੇਜ ਦੇਵੇ, ਉਹ ਬੋਲ ਕੇ ਭੇਜ ਦੇਵੇ, ਉਹ ਗਾ ਕੇ ਭੇਜ ਦੇਵੇ, ਕੀ ਫਰਕ ਪੈਂਦਾ ਉਸ ਗੱਲ ਦਾ। ਉਹ ਲੜਕੀ ਸਾਡੇ ਵਿੱਚ ਆਈ, ਸਾਡੇ ਵਿੱਚ ਰਹੀ, ਉਹਨੇ ਸਾਡੀ ਬਰਾੜ ਕਹਿੰਦਾ ਨੂੰ ਇੱਥੋਂ ਵਾਚਿਆ, ਦੋ ਦਿਲ ਤੋਂ ਟੀਮਾਂ ਵਾਚਿਆ ਵੀ ਆਪਣੀਆਂ ਕਿਵੇਂ ਸੁੰਨੀਆਂ ਕੰਧਾਂ ਦੇ ਵਿੱਚ ਪਿਆ ਫੇਰ ਵੀ ਕੁਝ ਨਹੀਂ। ਔਰ ਸਾਨੂੰ ਪਰਚੇ ਦੇਣ ਦੀ ਕਾਹਦੀ ਗੱਲ ਕਰਦੇ ਹੋ ਵੀਰੋ। ਸਾਡੇ ਤਾਂ ਰੱਬ ਨੇ ਪਰਚਾ ਦੇਤਾ। ਟੀਮਾਂ ਕਿੰਨੀਆਂ ਸੁੰਨੀਆਂ ਕੰਧਾਂ ਇਹੀ ਚੀਜ਼ ਜੇਲ੍ਹ ਦੇ ਵਿੱਚ ਹੈ, ਉਹੀ ਮੇਰੇ ਘਰੇ ਹੈ। ਕਿੰਨੀਆਂ ਕੁ ਟੀਮਾਂ ਔਰ ਕਿੱਥੇ ਇੱਕ ਕਿੱਥੇ ਜਵਾਕ ਗਈਆਂ? ਸੀ ਬੇਰਹਿਮੀ ਦੇ ਦੋ ਨਾਲ ਤੁਸੀਂ ਟੀਮਾਂ। ਮੇਥੋਂ ਖੋਲਿਆ। ਦੋਨੋਂ ਹੀ ਉੱਥੇ ਬੈਠੀਆਂ। ਹੁਣ ਆ ਜਨਤਾ ਮੇਰੇ ਮੋਢੇ ਮੈਂ ਨਾਲ ਤਾਂ ਮੋਢਾ ਤੇਰੀ ਲਾ ਵੇਟ ਕੇ ਕਰਦਾ ਖੜਦੀ ਤਾਂ ਹੈ, ਦੁਪਹਿਰ ਤੱਕ ਉਹ ਵੀ ਨਹੀਂ ਆਊਗਾ ਚੱਲਿਆ। ਆਊਗਾ। ਮੈਂ ਤਾਂ ਬੈਠਾ ਰਿਹਾ। ਮੈਂ ਕਿਹਾ ਮੈਂ ਤਾਂ ਰਿਸਕ ਲੈ ਕੇ ਲਾਈਵ ਵੀ ਚਲਾਇਆ ਵੀਰੋ, ਇਕੱਲੇ। ਇੱਕ ਸਾਲ ਦੇ ਵਿੱਚ ਤੇ ਮੈਂ ਕਿਹਾ ਜਦੋਂ ਮੇਰੇ ਬੱਚੇ ਨੇ ਮੈਂ ਵੀ ਬੰਦ ਕਰਤਾ। 24 ਕਰੋੜ ਰੁਪਈਆ ਟੈਕਸ ਭਰਿਆ ਸਰਕਾਰ ਨੂੰ। ਹਾਂ ਚਲੋ ਤੈਨੂੰ ਮੈਂ ਭੇਜ ਦਾਂਗਾ। ਜੇ ਇੱਕ ਵੀ ਗੱਲ ਇਥੋਂ ਝੂਠੀ ਕਹਾ, ਇੱਕ ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹੋਊਂਗਾ। ਔਰ 2-2 ਕਰੋੜ ਰੁਪਇਆ ਟੈਕਸ ਭਰ ਕੇ ਮੌਤ ਕਿਹੋ ਜਿਹੀ ਮਿਲਦੀ ਹੈ ਜਿਹੇ ਜਿਹੀ ਜਾਨਵਰਾਂ ਨੂੰ ਵੀ ਨਹੀਂ ਮਿਲਦੀ। ਔਰ ਜੇ ਮੈਂ ਗੱਲ ਕਰਦਾ ਮੈਂ ਕਿਹਾ ਮੈਂ ਨਹੀਂ ਰਿਸਕ ਵੀ ਲੈਣਾ। ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ ਇਹਨਾਂ ਦੀ ਪੁਸ਼ਤ ਪਨਾਹੀ ਛੱਡ ਦਿਓ। ਮੈਂ ਸਾਰੀ ਫੋਰਸ ਨੂੰ ਮਾੜੀ ਨਹੀਂ ਕਹਿੰਦਾ। ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ। ਚੈਨਲ ਤੋੜ ਕੇ ਰੱਖਤੀ। ਜਦੋਂ ਕੁਝ ਚਹੇਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ, ਇਹ ਗੱਲ ਸਹੀ ਪੁੱਛੋ ਦੇਖੀ ਕਾਲਜੇ ਨੂੰ ਪੱਟ ਚੜਦਾ ਜੋ ਹੁੰਦਾ। ਮਰਜ਼ੀ ਹੋ ਜਾਏ ਜਦੋਂ ਚੈਨਲ ਤੇ ਇੱਕ ਹੁਣ ਵੀ ਸਟ੍ਰਾਈਕ ਆ ਦੇਖ ਗਈ ਨਾ ਲਓ, ਫੜਨੇ ਦੂਰ ਦੀ ਗੱਲ ਹੈ, ਜਿਹੜੇ ਫੜੇ ਹੋਏ ਉਹ ਵੀ ਭਜਾਈ ਜਾਂਦੇ ਆ। ਇਹ ਕੱਲਾ ਇੱਕ ਪ੍ਰਿਤਪਾਲ ਨਹੀਂ, ਇਹੋ ਜਿਹੀਆਂ ਕਾਲੀਆਂ ਭੇਡਾਂ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਹੋਰ ਵੀ, ਜਿਹੜੀਆਂ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ, ਕੋਠੀਆਂ ਤੇ ਕਬਜ਼ੇ ਕਰਦੇ ਆ। ਵੀਰੋ ਇਹ ਜਿਹੜਾ ਗੱਠਜੋੜ ਹੋ ਗਿਆ ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ। ਇਹਨਾਂ ਦੇ ਨਾਲ ਸਮਗਲਰ ਵੀ ਰਲ ਗਏ। ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਮੈਂ ਜਾਂਦਾ। ਤੇ ਢਿੱਲੋ ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ, ਮੈਂ ਡਰਦਾ ਹੁੰਦਾ ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ
ਧਿਆਨ ਰੱਖੀ, ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ। 6 ਮਹੀਨਿਆਂ ਦੇ ਵਿੱਚ ਅਸੀਂ 3 ਦੀਪ ਗਵਾ ਲਿਆ। ਕੀ ਗੱਲ, ਜਿਹੜਾ ਬੱਚਾ ਵੀ ਥੋੜੀ ਜਿਹੀ ਗੱਲ ਕਰਨ ਲੱਗਦਾ ਉਹਦਾ ਸਿਰ ਕੰਮ ਕਰ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਵਾੜਤਾ। ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ। ਕੀ ਗੱਲ ਹੈ, ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ? ਇੱਥੇ ਕਾਨੂੰਨ ਹੋਰ ਹੈ, ਇੱਥੇ ਅਦਾਲਤਾਂ ਹੋਰ ਨੇ। ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਰ। ਮੈਂ ਕਿਹਾ ਤੁਸੀਂ ਨਹੀਂ ਸੁਣੀ। ਤੇ ਮੈਂ ਲੱਖੇ ਵੀਰ ਨੂੰ ਬੇਨਤੀ ਕਰਦਾ, ਵੀਰ ਸੱਚ ਬੋਲਦਾ ਹੈ, ਸੱਚ ਬੋਲਦਾ ਰਿਹਾ, ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਔਰ ਸੁਚੇਤ ਜ਼ਰੂਰ ਰਹੀ, ਕਿਉਂਕਿ ਇਹਨਾਂ ਦੇ ਬਾਰੇ ਇਹਨਾਂ ਦੀ ਨੀਅਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹ 1 ਮਿੰਟ ਦੇ ਵਿੱਚ ਕੀ ਕਰਦੇ। ਅਸੀਂ 3-4 ਨੌਜਵਾਨ ਹੋਏ ਨੇ, ਉਹਨਾਂ ਦੀ ਭਰਪਾਈ ਕਰਨੀ ਬਹੁਤ ਔਖੀ ਹੈ। ਕਿਉਂਕਿ ਜਦੋਂ ਨਾਮ ਬਣਦਾ ਹੈ, ਇੱਕ 2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ ਹੈ। 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਹੈ ਤਾਂ ਉਹਦੀ ਸਖਤ ਮਿਹਨਤ ਦਾ ਨਤੀਜਾ ਸੀ। ਔਰ ਸਾਨੂੰ ਮਿਲਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਅਲੱਗ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ। ਔਰ ਇਲਾਕੇ ਦੇ ਵਿੱਚ ਸਾਨੂੰ ਖੋ ਕੇ ਮਾਰ ਦਿੱਤਾ ਗਿਆ। ਦੱਸੋ ਸਾਡਾ ਕਸੂਰ ਕੀ ਸੀ? ਮੈਂ ਕਿਤੇ ਸੰਸਕਾਰ ਕੀਤਾ ਸੀ ਵੀਰੋ, ਸਿਰ ਤੋਂ ਪੱਗ ਲਾ ਕੇ ਵੀ ਥੋਥੋਂ ਇਹ ਗੱਲ ਮੰਗੀ ਸੀ ਵੀ ਮੈਂ 1-5-7 ਕਿੱਲੇ ਵਾਲਾ ਜ਼ਿਮੀਂਦਾਰ, ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ, ਧਰਮ ਦੀ ਲੜਾਈ ਲੜੀ, ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ। ਜਿੰਨੀ ਸਾਡੀ ਔਕਾਤ ਸੀ ਅਸੀਂ ਕਿੱਥੇ ਨਹੀਂ ਖੜੇ, ਲੋਕਾਂ ਨਾਲ ਨਹੀਂ ਖੜੇ, ਸੰਘਰਸ਼ ਦੇ ਵਿੱਚ ਨਹੀਂ ਖੜੇ। ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ। ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ ਵੀ ਮੈਂ ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਕਰੇਦਾਰ ਰਹੂਗਾ। ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ, ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇ। ਬਸ ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਕਰਦਾ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ, ਇਹਨਾਂ ਨੂੰ ਸਾਂਭ ਕੇ ਰੱਖਿਓ। ਬੜੀਆਂ ਘਿਨਾਉਣੀਆਂ ਚਾਲਾਂ ਚੱਲਣਗੇ, ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ। ਮੈਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ। ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ, ਰੰਗਲਾ ਪੰਜਾਬ ਕਿੱਥੇ ਸੀ? ਜੇ ਮੇਰਾ ਪੁੱਤ ਜਵਾਕ ਕੇ ਨਾ ਕੱਲਾ ਜਾਂਦਾ ਤਾਂ ਸ਼ਾਮ ਤੱਕ 11 ਲਗਾੜੇ ਮੇਰੇ ਘਰੇ ਵੜ ਜਾਣੇ ਸੀ। ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਸੁਚੇਤ ਹੋਈਆਂ, ਕੋਈ ਮੰਜੇ ਤੇ ਬੈਠਾ ਹੁੰਦਾ, ਕੋਈ ਪੀੜੇ ਤੇ ਬੈਠਾ ਹੁੰਦਾ, 10 ਬੰਦੇ ਤਰਕਤ ਕਰਦੇ, ਗੋਲੀਆਂ ਮਾਰਦੇ, ਘਰੇ ਵੜ ਜਾਣਗੇ। ਕੀ ਕਰ ਲਾਂਗੇ ਬਾਈ? ਇਹ ਸਾਡਾ ਰੰਗਲਾ ਪੰਜਾਬ ਹੈ। ਤੁਸੀਂ ਕਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ? ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ ਐਮਐਲਏ ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗਿਆ। ਹਾਲਾਤ 84 ਵਰਗੇ ਨੇ। ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਹੈ। ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ, ਸਵੇਰੇ ਬਈ ਮੈਂ ਹੁਣ ਉਹ ਗੱਲਾਂ ਹੈ ਨਹੀਂ। ਹੁਣ ਝੂਠ ਨਹੀਂ ਚੱਲਦਾ ਵੀਰੋ। ਜਿਹੜੀ ਗੱਲ ਹੈ, ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ, ਹਰੇਕ ਬੰਦੇ ਨੂੰ ਪਤਾ ਹੈ ਕੌਣ ਬੰਦਾ ਕਿੱਥੇ ਕਰ ਰਿਹਾ, ਕਿੱਥੇ ਝੂਠ ਬੋਲਦਾ, ਹਰ ਇੱਕ ਗੱਲ ਦੂਜੀ ਨਹੀਂ ਰਹਿੰਦੀ। ਹੁਣ 84 ਵਾਲੇ ਹਾਲਾਤ ਹੈ ਨਹੀਂ। ਤੁਹਾਨੂੰ ਲਾਅ ਐਂਡ ਆਰਡਰ ਦੀ ਹਾਲਤ ਨੂੰ ਮੰਨਣਾ ਚਾਹੀਦਾ ਹੈ। ਸਾਡੇ ਘਰ ਜਿਹੜੇ ਨੇ ਵੀਰੋ ਤਾਂ ਬਿਲਕਦੇ ਆ, ਮਾਫ ਕਰਨਾ ਮੈਂ ਟਾਈਮ ਥੋੜਾ ਜਿਹਾ ਭਾਵੁਕ ਹੋਇਆ, ਵੱਧ ਲੈ ਜਾਏਗਾ। ਕੋਈ ਗੱਲ ਸ਼ਬਦ ਵੱਧ ਘੱਟ ਬੋਲ ਗਿਆ, ਮੈਂ ਸੰਗਤ ਤੋਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਬਹੁਤ ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਪਿਤਾ ਸਿੱਧੂ ਮੂਸੇਵਾਲੇ ਦੇ। ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਰੱਖੇ ਆ। ਅਗਲੇ ਮੁਲਾਜ਼ਮ ਮੈਂ ਬੇਨਤੀ ਕਰਾਂ, ਕਮਲਜੀਤ ਸਿੰਘ ਬਰਾੜ ਸਿੰਘ 2 ਮਿੰਟ ਵਾਸਤੇ ਸੰਗਤਾਂ ਨਾਲ ਰੂਬਰੂ ਹੋਣਗੇ। ਇੱਕ ਬੇਨਤੀ ਕਰਨੀ ਆ ਸੰਗਤਾਂ ਨੂੰ ਕਿ 14 ਪਿੱਛੇ ਮੀਟਿੰਗ ਨਹੀਂ ਮਿਲੀ ਕਿਸੇ ਨੂੰ। $300-400 ਆਗੂ ਸਾਹਿਬਾਨ ਔਰ ਪੰਡਾਲ ਦੇ ਵਿੱਚ ਪਹੁੰਚੇ ਸਾਰੇ ਜੁਝਾਰੂ ਸਾਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹੀਨੇ 'ਚ 1 ਮਹੀਨੇ ਪਤਾ ਨਹੀਂ ਕਿਹੜਾ ਮਹੀਨੇ ਦੇ ਵਿੱਚ ਜਿਵੇਂ ਤੁਸੀਂ 81 ਵੀਡੀਓ ਸੀ ਉਹਨੇ ਡਿਲੀਟ ਜਾਣਦੇ ਹੋ। ਪਿਛਲੇ ਸਮੇਂ ਦੌਰਾਨ 81 ਵੀਡੀਓ ਡਿਲੀਟਡ ਜੋ ਘਟਨਾਵਾਂ ਹੋਈਆਂ, ਸਾਰੇ ਵੀਰ ਉਸ ਗੱਲ ਤੋਂ ਜਾਣੂ। ਮੈਂ ਕਦੇ ਸੁਣਿਆ ਕਰਦਾ ਸੀ ਫੇਸਬੁੱਕ ਵੀ ਆਪਣੀ ਜਗ੍ਹਾ ਸਹੀ ਹੈ ਵੀ ਜਿਹੜੀ ਸਰਕਾਰ ਹੈ ਇਹ ਸੱਥਾਂ 'ਚੋਂ ਚੱਲਿਆ ਕਰੂਗੀ, ਪਰ ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਚੱਲਦੀ ਦੀਂਦੀ। ਹਰ ਇੱਕ ਛੋਟੀ ਜਿਹੀ ਗੱਲ ਦਾ ਇਹ ਗੁੱਸਾ ਕਰਦੇ ਆ। ਚਲੋ ਮੈਂ ਚੱਲਾਂ। ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ 4.5 ਮਹੀਨੇ ਹੋ ਗਏ ਨੇ। 4 ਮਹੀਨੇ ਹੋ ਗਏ ਸਾਨੂੰ।
ਹਰ ਸੰਡੇ ਨੂੰ ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਆਵਾਮ ਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ ਹੈ। ਜੇ ਕੋਈ ਸੱਚ ਦੀ ਗੱਲ ਕਰਦਾ ਹੈ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਭਦਾ ਹੈ। ਇਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ, ਰਾਹੁਲ ਗਿਆ ਕਿ ਪਾਰੋ ਗਿਆ? ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ ਰਾਹੁਲ ਦੀ ਘਰ ਪਰ ਸਿਹਤ ਨਹੀਂ ਅਲਾਉ ਕਰਦੀ ਸੀ। ਅੱਜ ਵੀ ਧੱਕੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ। ਵੀਰੋ, ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ, ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿਹਦੇ ਤੇ ਪਰਚਾ ਦੇ ਦਿੱਤਾ ਜਾਏ। ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ ਮਨ ਬੜਾ ਦੁਖੀ ਹੋਇਆ। ਅੱਜ ਤੁਹਾਡੇ ਵਿੱਚ ਆ ਕੇ ਮੇਰੀ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ। ਜੇ ਮੈਂ ਆਪਣੀ ਗੱਲ ਕਰਦਾ, ਨੈਕਸਟ ਜਨਰੇਸ਼ਨ ਪੈਕ ਮੇਰੇ ਕਜ਼ਨ ਕਤਲ ਤੋਂ ਬਾਅਦ ਬਿਲਕੁਲ ਸੁੰਨਸਾਨ ਸਹਿ ਕਰਕੇ ਬੈਠ ਗਈ। ਹੋਰ ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਜੇ ਬੋਲੀਆਂ ਤਾਂ ਦੋ ਕੁੜੀਆਂ ਨੇ ਹਿੰਮਤ ਕੀਤੀ ਬੋਲਣ ਦੀ। 1 ਲੱਖ ਰੁਪਏ ਦੀ ਪਰਵਿੰਦਰ ਹੰਡਾ ਬੋਲੀ, 1 ਲੱਖ। ਇੱਕ ਕੁੜੀ ਜੌਨੀ ਜੈਲ ਸੋਰੀ ਨਾਮ ਦਾ, ਉਹਨੇ ਕੋਈ ਗਾਣਾ ਵਗੈਰਾ ਕੱਲ ਕੋਈ YouTube ਤੇ ਪਾਇਆ। ਇਹਨੇ ਤਾਂ ਆਪਰੇਸ਼ਨ ਕਰਾ ਕੇ ਸਵੇਰ ਦਾ SSP ਉਹਨੂੰ ਕੁੜੀ ਨੂੰ ਧਮਕੀਆਂ ਦੇ ਰਿਹਾ ਹੈ, ਪਰਚੇ ਦੇ ਦੂੰਗਾ, ਜੇ ਕਰ ਦੂੰਗਾ 6 ਮਹੀਨੇ ਜ਼ਮਾਨਤ ਨਹੀਂ ਹੋਣੀ। ਦੱਸੋ ਭਾਈ ਕੀ ਗੁਨਾਹ ਹੈ? ਇੱਕ ਪਾਸੇ ਤੁਸੀਂ ਰਾਈਟ ਟੂ ਸਪੀਚ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜੇ ਕੋਈ ਆਪਣੇ ਵਿਚਾਰ ਸਾਡੇ ਚੁਣੇ ਹੋਏ ਨੁਮਾਇੰਦੇ ਤੱਕ ਭੇਜ ਦਿੰਦਾ ਹੈ, ਉਹ ਲਿਖ ਕੇ ਭੇਜ ਦੇਵੇ, ਉਹ ਬੋਲ ਕੇ ਭੇਜ ਦੇਵੇ, ਉਹ ਗਾ ਕੇ ਭੇਜ ਦੇਵੇ, ਕੀ ਫਰਕ ਪੈਂਦਾ ਉਸਦਾ? ਉਹ ਲੜਕੀ ਸਾਡੇ ਵਿੱਚ ਆਈ, ਸਾਡੇ ਵਿੱਚ ਰਹੀ, ਚਲੋ ਠੀਕ ਹੈ। ਉਹਨੇ ਸਾਡੀ ਤਕਲੀਫ ਨੂੰ ਇੱਥੋਂ ਬਾਚਿਆ, ਦਿਲ ਤੋਂ ਬਾਚਿਆ ਵੀ ਕਿਵੇਂ ਸੁੰਨੀਆਂ ਕੰਧਾਂ ਦੇ ਵਿੱਚ ਉਹ ਸਾਨੂੰ ਪਰਚੇ ਦੇਣ ਦੀ ਕਾਹਦੀ ਗੱਲ ਕਰਦੋਂ? ਫਿਰ ਉਹ ਸਾਡੇ ਤੇ ਰੱਬ ਨੇ ਪਰਚਾ ਦੇਤਾ। ਸੁੰਨੀਆਂ ਕੰਧਾਂ ਇਹੀ ਚੀਜ਼ ਜੇਲ੍ਹ ਦੇ ਵਿੱਚ ਉਹੀ ਮੇਰੇ ਘਰੇ ਹੈ। ਇੱਕ ਜਵਾਕ ਸੀ, ਬੇਰਹਿਮੀ ਦੇ ਨਾਲ ਤੁਸੀਂ ਮੇਥੋਂ ਖੋਲਿਆ। ਹੁਣ ਆ ਜਨਤਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਤਾਂ ਉੱਥੋਂ ਉਹ ਵੀ ਨਹੀਂ ਚੱਲਿਆ ਜਾਂਦਾ। ਵੀਰੋ, 1 ਸਾਲ ਦੇ ਵਿੱਚ ਮੇਰੇ ਬੱਚੇ ਨੇ 24 ਕਰੋੜ ਰੁਪਈਆ ਟੈਕਸ ਭਰਿਆ ਸਰਕਾਰ ਨੂੰ। ਜੇ ਇੱਕ ਵੀ ਗੱਲ ਇਥੋਂ ਝੂਠੀ ਕਹਾ, ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹੋਊਂਗਾ। ਔਰ 2-2 ਕਰੋੜ ਰੁਪਇਆ ਟੈਕਸ ਭਰ ਕੇ ਮੌਤ ਕਿਹੋ ਜਿਹੀ ਮਿਲਦੀ ਹੈ ਜਿਹੇ ਜਿਹੀ ਜਾਨਵਰਾਂ ਨੂੰ ਵੀ ਨਹੀਂ ਮਿਲਦੀ। ਔਰ ਜੇ ਮੈਂ ਗੱਲ ਕਰਦਾ ਵੀ ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ, ਇਹਨਾਂ ਦੀ ਪੁਸ਼ਤ ਪਨਾਹੀ ਛੱਡ ਦਿਓ। ਮੈਂ ਸਾਰੀ ਫੋਰਸ ਨੂੰ ਮਾੜੀ ਨਹੀਂ ਕਹਿੰਦਾ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ। ਪਰ ਜਦੋਂ ਕੁਝ ਚਹੇਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ, ਸਹੀ ਪੁੱਛੋ ਕਾਲਜੇ ਨੂੰ ਪੱਟ ਚੜਦਾ ਉਦੋਂ ਕਰਦੇ। ਹੁਣ ਵੀ ਵੇਖ ਲਓ, ਫੜਨੇ ਦੂਰ ਦੀ ਗੱਲ ਹੈ, ਜਿਹੜੇ ਫੜੇ ਹੋਏ ਉਹ ਵੀ ਭਜਾਈ ਜਾਂਦੇ ਆ। ਇਹ ਕੱਲਾ ਇੱਕ ਪ੍ਰਿਤਪਾਲ ਨਹੀਂ, ਇਹੋ ਜਿਹੀਆਂ ਕਾਲੀਆਂ ਭੇਡਾਂ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਹੋਰ ਵੀ, ਜਿਹੜੀਆਂ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ, ਕੋਠੀਆਂ ਤੇ ਕਬਜ਼ੇ ਕਰਦੇ ਆ। ਵੀਰੋ, ਇਹ ਜਿਹੜਾ ਗੱਠਜੋੜ ਹੋ ਗਿਆ, ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ? ਇਹਨਾਂ ਦੇ ਨਾਲ ਸਮਗਲਰ ਵੀ ਰਲ ਗਏ। ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ। ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ, ਮੈਂ ਡਰਦਾ ਹੁੰਦਾ, ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ ਨਾ ਹੋ ਜਾਏ। ਧਿਆਨ ਰੱਖੀ, ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ। 6 ਮਹੀਨਿਆਂ ਦੇ ਵਿੱਚ ਅਸੀਂ 3 ਦੀਪ ਗਵਾ ਲਿਆ। ਕੀ ਗੱਲ, ਜਿਹੜਾ ਬੱਚਾ ਵੀ ਥੋੜੀ ਜਿਹੀ ਗੱਲ ਕਰਨ ਲੱਗਦਾ ਹੈ, ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਵਾੜਤਾ। ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ। ਕੀ ਗੱਲ ਹੈ? ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ? ਇੱਥੇ ਕਾਨੂੰਨ ਹੋਰ ਹੈ, ਇੱਥੇ ਅਦਾਲਤਾਂ ਹੋਰ ਨੇ। ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਰ। ਤੇ ਮੈਂ ਲੱਖੇ ਵੀ ਨੂੰ ਬੇਨਤੀ ਕਰਦਾ, ਵੀਰ ਸੱਚ ਬੋਲਦਾ, ਸੱਚ ਬੋਲਦਾ ਰਿਹਾ, ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਔਰ ਸਚੇਤ ਜ਼ਰੂਰ ਰਹੀ ਦੇ ਬਾਰੇ ਇਹਨਾਂ ਦੀ ਨੀਅਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹ ਕਮੇਟੀ ਦੇ ਵਿੱਚ ਕੀ ਕਰਦੇ ਨੇ। ਅਸੀਂ 3-4 ਨੌਜਵਾਨ ਹੋਏ ਨੇ, ਉਹਨਾਂ ਦੀ ਭਰਪਾਈ ਕਰਨੀ ਬਹੁਤ ਔਖੀ ਹੈ, ਕਿਉਂਕਿ ਜਦੋਂ ਨਾਮ ਬਣਦਾ 1-2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ ਹੈ। ਅੱਜ 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਆ
ਉਹਦੀ ਸਖਤ ਮਿਹਨਤ ਦਾ ਨਤੀਜਾ ਸੀ। ਔਰ ਸਾਨੂੰ ਮਿਲਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਲਗਜ਼ਰੀ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ ਔਰ ਇਲਾਕੇ ਦੇ ਵਿੱਚ ਸਾਨੂੰ ਖੋ ਕੇ ਮਾਰ ਦਿੱਤਾ ਗਿਆ। ਦੱਸੋ ਸਾਡਾ ਕਸੂਰ ਕੀ ਸੀ? ਮੈਂ ਕਿਤੇ ਸੰਸਕਾਰ ਕੀਤਾ ਸੀ ਵੀਰੋ, ਸਿਰ ਤੋਂ ਪੱਗ ਲਾ ਕੇ ਵੀ ਥੋਥੋਂ ਇਹ ਗੱਲ ਮੰਗੀ ਸੀ ਵੀ ਮੈਂ ਇੱਕ 5-7 ਕਿੱਲੇ ਵਾਲਾ ਜ਼ਮੀਨਦਾਰ, ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ, ਧਰਮ ਦੀ ਲੜਾਈ ਲੜੀ, ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ, ਜਿੰਨੀ ਸਾਡੀ ਔਕਾਤ ਸੀ। ਅਸੀਂ ਕਿੱਥੇ ਨਹੀਂ ਖੜੇ, ਲੋਕਾਂ ਨਾਲ ਨਹੀਂ ਖੜੇ, ਸੰਘਰਸ਼ ਦੇ ਵਿੱਚ ਨਹੀਂ ਖੜੇ, ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ। ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ। ਮੈਂ ਤੁਹਾਡਾ, ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਕਰੇਦਾਰ ਰਹੂਗਾ। ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ, ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇ। ਬਸ ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਕਰਦਾ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ, ਇਹਨਾਂ ਨੂੰ ਸਾਂਭ ਕੇ ਰੱਖਿਓ। ਬੜੀਆਂ ਘਿਨਾਉਣੀਆਂ ਚਾਲਾਂ ਚੱਲਣਗੇ, ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ। ਮੈਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ। ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ, ਰੰਗਲਾ ਪੰਜਾਬ ਕਿੱਥੇ ਸੀ? ਜੇ ਮੇਰਾ ਪੁੱਤ ਜਵਾਰ ਕੇ ਨਾ ਕੱਲਾ ਜਾਂਦਾ ਤਾਂ ਸ਼ਾਮ ਤੱਕ 11 ਲਗਾੜੇ ਬੰਦੂਕਾਂ ਲੈ ਕੇ ਮੇਰੇ ਘਰੇ ਬਣ ਜਾਣੇ ਸੀ। ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਸੁਚੇਤ ਹੁੰਦੇ ਆ? ਕੋਈ ਮੰਜੇ ਤੇ ਬੈਠਾ ਹੁੰਦਾ, ਕੋਈ ਪੀੜੇ ਤੇ ਬੈਠਾ ਹੁੰਦਾ, 10 ਬੰਦੇ ਤੱਕ ਕਰਦੇ ਗੋਲੀਆਂ ਮਾਰਦੇ ਘਰੇ ਵੜ ਜਾਣਗੇ, ਕੀ ਕਰ ਲਾਂਗੇ ਬਾਈ? ਇਹ ਸਾਡਾ ਰੰਗਲਾ ਪੰਜਾਬ ਹੈ। ਤੁਸੀਂ ਕਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ? ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ ਐਮਐਲਏ ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗਿਆ। ਅੱਜ ਦੇ ਹਾਲਾਤ 84 ਵਰਗੇ ਨੇ। ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਹੈ। ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ, ਹੁਣ ਉਹ ਗੱਲਾਂ ਹੈ ਨਹੀਂ। ਹੁਣ ਝੂਠ ਨਹੀਂ ਚੱਲਦਾ ਵੀਰੋ। ਜਿਹੜੀ ਗੱਲ ਹੈ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ, ਹਰੇਕ ਬੰਦੇ ਨੂੰ ਪਤਾ ਹੈ ਕੌਣ ਬੰਦਾ ਕਿੱਥੇ ਕਰ ਰਿਹਾ, ਕਿੱਥੇ ਝੂਠ ਬੋਲਦਾ। ਹਰ ਇੱਕ ਗੱਲ ਗੁੱਝੀ ਨਹੀਂ ਰਹਿੰਦੀ। ਹੁਣ 84 ਵਾਲੇ ਹਾਲਾਤ ਹੈ ਨਹੀਂ। ਤੁਹਾਨੂੰ ਲਾਅ ਐਂਡ ਆਰਡਰ ਦੀ ਹਾਲਤ ਨੂੰ ਮੰਨਣਾ ਚਾਹੀਦਾ ਹੈ। ਸਾਡੇ ਘਰ ਜਿਹੜੇ ਨੇ ਵੀਰੋ ਤਾਂ ਬਿਲਕਦੇ ਆ। ਮਾਫ ਕਰਨਾ, ਮੈਂ ਟਾਈਮ ਥੋੜਾ ਜਿਹਾ ਭਾਵੁਕ ਹੋਇਆ, ਵੱਧ ਲੈ ਜਾਏਗਾ। ਕੋਈ ਗੱਲ ਸ਼ਬਦ ਵੱਧ ਘੱਟ ਬੋਲ ਗਿਆ ਮੈਂ ਸੰਗਤ ਤੋਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਪਿਤਾ ਸਿੱਧੂ ਮੂਸੇਵਾਲੇ ਦੇ। ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਰੱਖੇ ਆ। ਅਗਲੇ ਮੁਲਾਜ਼ਮ ਮੈਂ ਬੇਨਤੀ ਕਰਾਂ, ਕਮਲਜੀਤ ਸਿੰਘ ਬਰਾੜ ਸਾਹਿਬ 2 ਮਿੰਟ ਵਾਸਤੇ ਸੰਗਤਾਂ ਨਾਲ ਰੂਬਰੂ ਹੋਣਗੇ। ਇੱਕ ਬੇਨਤੀ ਕਰਨੀ ਆ ਸੰਗਤਾਂ ਨੂੰ ਕਿ 14 ਸਮੁੱਚੇ ਆਗੂ ਸਾਹਿਬਾਨ ਔਰ ਪੰਡਾਲ ਦੇ ਵਿੱਚ ਪਹੁੰਚੇ ਸਾਰੇ ਜੁਝਾਰੂ ਸਾਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਾਣਦੇ ਹੋ ਪਿਛਲੇ ਸਮੇਂ ਦੌਰਾਨ ਜੋ ਘਟਨਾਵਾਂ ਹੋਈਆਂ, ਸਾਰੇ ਵੀਰ ਉਸ ਗੱਲ ਤੋਂ ਜਾਣੂ। ਮੈਂ ਕਦੇ ਸੁਣਿਆ ਕਰਦਾ ਸੀ ਵੀ ਜਿਹੜੀ ਸਰਕਾਰ ਹੈ ਇਹ ਸੱਥਾਂ 'ਚੋਂ ਚੱਲਿਆ ਕਰੂਗੀ, ਪਰ ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਚੱਲਦੀ ਦੀਂਦੀ। ਹਰ ਇੱਕ ਛੋਟੀ ਜਿਹੀ ਗੱਲ ਦਾ ਇਹ ਗੁੱਸਾ ਕਰਦੇ ਆ। ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ 4.5 ਮਹੀਨੇ ਹੋ ਗਏ ਨੇ। 4 ਮਹੀਨੇ ਹੋ ਗਏ ਸਾਨੂੰ ਹਰ ਸੰਡੇ ਨੂੰ ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਆਵਾਮ ਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ। ਜੇ ਕੋਈ ਸੱਚ ਦੀ ਗੱਲ ਕਰਦਾ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਭਦਾ। ਇਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ, ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ, ਪਰ ਸਿਹਤ ਨਹੀਂ ਅਲਾਓ ਕਰਦੀ ਸੀ। ਅੱਜ ਵੀ ਧੱਕੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ। ਵੀਰੋ, ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ, ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿਹਦਾ ਤੇ ਪਰਚਾ ਦੇ ਦਿੱਤਾ ਜਾਏ। ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ ਮਨ ਬੜਾ ਦੁਖੀ ਹੋਇਆ। ਅੱਜ ਤੁਹਾਡੇ ਵਿੱਚ ਆ ਕੇ ਮੇਰੇ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ ਹੈ। ਜੇ ਮੈਂ ਆਪਣੀ ਗੱਲ ਕਰਦਾ, ਐਡੀ ਵੱਡੀ ਸਮੁੱਚੀ ਇੰਡਸਟਰੀ ਕਤਲ ਤੋਂ ਬਾਅਦ ਬਿਲਕੁਲ ਸੁੰਨਸਾਨ ਛਾਂ ਕਰਕੇ ਬੈਠ ਗਈ, ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਜੇ ਬੋਲੀਆਂ ਤਾਂ 2 ਕੁੜੀਆਂ ਨੇ ਹਿੰਮਤ ਕੀਤੀ ਬੋਲਣ ਦੀ। ਰੁਪਿੰਦਰ ਹਾਂਡਾ ਬੋਲੀ,
ਇੱਕ ਕੁੜੀ ਜੌਨੀ ਜੈਲ ਸੌਰੀ ਨਾਮ ਉਹਦਾ, ਉਹਨੇ ਕੋਈ ਗਾਣਾ ਵਗੈਰਾ ਕੱਲ ਕੋਈ YouTube ਤੇ ਪਾਇਆ। ਸਵੇਰ ਦਾ SSP ਉਹਨੂੰ ਕੁੜੀ ਨੂੰ ਧਮਕੀਆਂ ਦੇ ਰਿਹਾ, ਪਰਚੇ ਦੇ ਦੂੰਗਾ, ਜੇ ਕਰ ਦੂੰਗਾ 6 ਮਹੀਨੇ ਜ਼ਮਾਨਤ ਨਹੀਂ ਹੋਣੀ, ਦੱਸੋ ਭਾਈ ਕੀ ਗੁਨਾਹ ਹੈ। ਇੱਕ ਪਾਸੇ ਤੁਸੀਂ ਰਾਈਟ ਟੂ ਸਪੀਚ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜੇ ਕੋਈ ਆਪਣੇ ਵਿਚਾਰ ਸਾਡੇ ਚੁਣੇ ਹੋਏ ਨੁਮਾਇੰਦੇ ਤੱਕ ਭੇਜ ਦਿੰਦਾ, ਉਹ ਲਿਖ ਕੇ ਭੇਜ ਦੇਵੇ, ਉਹ ਬੋਲ ਕੇ ਭੇਜ ਦੇਵੇ, ਉਹ ਗਾ ਕੇ ਭੇਜ ਦੇਵੇ, ਕੀ ਫਰਕ ਪੈਂਦਾ ਉਸ ਗੱਲ ਦਾ। ਉਹ ਲੜਕੀ ਸਾਡੇ ਵਿੱਚ ਆਈ, ਸਾਡੇ ਵਿੱਚ ਰਹੀ, ਉਹਨੇ ਸਾਡੀ ਤਕਲੀਫ ਨੂੰ ਇੱਥੋਂ ਵਾਚਿਆ, ਦਿਲ ਤੋਂ ਵਾਚਿਆ ਵੀ ਕਿਵੇਂ ਸੁੰਨੀਆਂ ਕੰਧਾਂ ਦੇ ਵਿੱਚ। ਔਰ ਸਾਨੂੰ ਪਰਚੇ ਦੇਣ ਦੀ ਕਾਹਦੀ ਗੱਲ ਕਰਦੇ ਹੋ ਵੀਰੋ, ਸਾਡੇ ਤਾਂ ਰੱਬ ਨੇ ਪਰਚਾ ਦੇਤਾ। ਸੁੰਨੀਆਂ ਕੰਧਾਂ ਇਹੀ ਚੀਜ਼ ਜੇਲ੍ਹ ਦੇ ਵਿੱਚ ਉਹੀ ਮੇਰੇ ਘਰੇ ਹੈ। ਇੱਕ ਜਵਾਕ ਸੀ, ਬੇਰਹਿਮੀ ਦੇ ਨਾਲ ਤੁਸੀਂ ਮੇਥੋਂ ਖੋਲਿਆ, ਹੁਣ ਆ ਜਨਤਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ, ਉੱਥੋਂ ਉਹ ਵੀ ਨਹੀਂ ਚੱਲਿਆ ਜਾਂਦਾ। ਵੀਰੋ, ਇੱਕ ਸਾਲ ਦੇ ਵਿੱਚ ਮੇਰੇ ਬੱਚੇ ਨੇ 24 ਕਰੋੜ ਰੁਪਈਆ ਟੈਕਸ ਭਰਿਆ ਸਰਕਾਰ ਨੂੰ। ਜੇ ਇੱਕ ਵੀ ਗੱਲ ਇਥੋਂ ਝੂਠੀ ਕਹਾ, ਇੱਕ ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹੋਊਂਗਾ। ਔਰ 2-2 ਕਰੋੜ ਰੁਪਈਆ ਟੈਕਸ ਭਰ ਕੇ ਮੌਤ ਕਿਹੋ ਜਿਹੀ ਮਿਲਦੀ ਹੈ ਜਿਹੇ ਜਿਹੀ ਜਾਨਵਰਾਂ ਨੂੰ ਵੀ ਨਹੀਂ ਮਿਲਦੀ। ਔਰ ਜੇ ਮੈਂ ਗੱਲ ਕਰਦਾ ਵੀ ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ, ਇਹਨਾਂ ਦੀ ਪੁਸ਼ਤ ਪਨਾਹੀ ਛੱਡ ਦਿਓ। ਮੈਂ ਸਾਰੀ ਫੋਰਸ ਨੂੰ ਮਾੜੀ ਨਹੀਂ ਕਹਿੰਦਾ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ, ਪਰ ਜਦੋਂ ਕੁਝ ਚਹੇਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ, ਸਹੀ ਪੁੱਛੋ ਕਾਲਜੇ ਨੂੰ ਪੱਟ ਚੜਦਾ ਉਦੋਂ ਕਰਦੇ। ਹੁਣ ਵੀ ਵੇਖ ਲਓ, ਫੜਨੇ ਦੂਰ ਦੀ ਗੱਲ ਹੈ, ਜਿਹੜੇ ਫੜੇ ਹੋਏ ਉਹ ਵੀ ਭਜਾਈ ਜਾਂਦੇ ਆ। ਇੱਕ ਪ੍ਰਿਤਪਾਲ ਨਹੀਂ, ਇਹੋ ਜਿਹੀਆਂ ਕਾਲ ਵਿੱਚ ਬਹੁਤ ਨੇ ਹੋਰ ਵੀ, ਜੇ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ, ਕੋਠੀਆਂ ਤੇ ਕਬਜ਼ੇ ਕਰਦੇ ਆ। ਵੀਰੋ, ਇਹ ਜਿਹੜਾ ਗੱਠਜੋੜ ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ। ਇਹਨਾਂ ਦੇ ਨਾਲ ਸਮਗਲਰ ਵੀ ਰਲ ਗਏ। ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ। ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ, ਮੈਂ ਡਰਦਾ ਹੁੰਦਾ, ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ ਨਾ ਹੋ ਜਾਏ। ਧਿਆਨ ਰੱਖੀ, ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ। 6 ਮਹੀਨਿਆਂ ਦੇ ਵਿੱਚ ਅਸੀਂ 3 ਦੀਪ ਗਵਾ ਲਿਆ। ਕੀ ਗੱਲ, ਜਿਹੜਾ ਬੱਚਾ ਵੀ ਥੋੜੀ ਜਿਹੀ ਉੱਚੀ ਗੱਲ ਕਰਨ ਲੱਗਦਾ ਹੈ, ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਵਾੜਤਾ। ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ। ਕੀ ਗੱਲ ਹੈ, ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ? ਇੱਥੇ ਕਾਨੂੰਨ ਹੋਰ ਹੈ, ਇੱਥੇ ਅਦਾਲਤਾਂ ਹੋਰ ਨੇ। ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਰ। ਤੇ ਮੈਂ ਲੱਖੇ ਵੀਰ ਨੂੰ ਬੇਨਤੀ ਕਰਦਾ, ਵੀਰ ਸੱਚ ਬੋਲਦਾ, ਸੱਚ ਬੋਲਦਾ ਰਿਹਾ, ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਔਰ ਸੁਚੇਤ ਜ਼ਰੂਰ ਰਹੀ, ਕਿਉਂਕਿ ਇਹਨਾਂ ਦੇ ਬਾਰੇ, ਇਹਨਾਂ ਦੀ ਨੀਅਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹ 1 ਮਿੰਟ ਦੇ ਵਿੱਚ ਕੀ ਕਰਦੇ ਹੋ। ਅਸੀਂ 3-4 ਨੌਜਵਾਨ ਖੋਏ ਨੇ, ਉਹਨਾਂ ਦੀ ਭਰਪਾਈ ਕਰਨੀ ਬਹੁਤ ਔਖੀ ਹੈ, ਕਿਉਂਕਿ ਜਦੋਂ ਨਾਮ ਬਣਦਾ 1-2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ। ਅੱਜ 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਆ ਤਾਂ ਉਹਦੀ ਸਖਤ ਮਿਹਨਤ ਦਾ ਨਤੀਜਾ ਸੀ। ਔਰ ਸਾਨੂੰ ਮਿਲਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਲਗਜ਼ਰੀ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ, ਔਰ ਇਲਾਕੇ ਦੇ ਵਿੱਚ ਸਾਨੂੰ ਕੋਹ ਕੇ ਮਾਰ ਦਿੱਤਾ ਗਿਆ। ਦੱਸੋ ਸਾਡਾ ਕਸੂਰ ਕੀ ਸੀ? ਮੈਂ ਜਿੱਦਾਂ ਸੰਸਕਾਰ ਕੀਤਾ ਸੀ ਵੀਰੋ, ਸਿਰ ਤੋਂ ਪੱਗ ਲਾ ਕੇ ਵੀ ਥੋਥੋਂ ਇਹ ਗੱਲ ਮੰਗੀ ਸੀ ਵੀ ਮੈਂ 1-5-7 ਕਿੱਲੇ ਵਾਲਾ ਜ਼ਮੀਨਦਾਰ, ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ, ਧਰਮ ਦੀ ਲੜਾਈ ਲੜੀ, ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ। ਜਿੰਨੀ ਸਾਡੀ ਔਕਾਤ ਸੀ, ਅਸੀਂ ਕਿੱਥੇ ਨਹੀਂ ਖੜੇ, ਲੋਕਾਂ ਨਾਲ ਨਹੀਂ ਖੜੇ, ਸੰਘਰਸ਼ ਦੇ ਵਿੱਚ ਨਹੀਂ ਖੜੇ। ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ। ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ ਵੀ ਮੈਂ ਤੁਹਾਡਾ, ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਕਰਜ਼ਦਾਰ ਰਹੂਗਾ। ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ, ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇ। ਬਸ ਇੰਨੀਆਂ ਕਿ ਬੇਨਤੀਆਂ ਤੁਹਾਡੇ ਨਾਲ ਕਰਦਾ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ, ਇਹਨਾਂ ਨੂੰ ਸਾਂਭ ਕੇ ਰੱਖਿਓ। ਬੜੀਆਂ ਘਿਨਾਉਣੀਆਂ ਚਾਲਾਂ ਚੱਲਣਗੇ, ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ। ਮੈਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ।
ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ। ਰੰਗਲਾ ਪੰਜਾਬ ਕਿੱਥੇ ਸੀ? ਜੇ ਮੇਰਾ ਪੁੱਤ ਜਵਾਰ ਕੇ ਨਾ ਕੱਲਾ ਜਾਂਦਾ ਤਾਂ ਸ਼ਾਮ ਤੱਕ 11 ਲਗਾੜੇ ਬੰਦੂਕਾਂ ਲੈ ਕੇ ਮੇਰੇ ਘਰੇ ਵੜ ਜਾਣੇ ਸੀ। ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਕੁ ਸਚੇਤ ਹੁੰਦੇ ਆ? ਕੋਈ ਮੰਜੇ ਤੇ ਬੈਠਾ ਹੁੰਦਾ, ਕੋਈ ਪੀੜੇ ਤੇ ਬੈਠਾ ਹੁੰਦਾ। 10 ਬੰਦੇ ਤੜ ਕਰਦੇ ਗੋਲੀਆਂ ਮਾਰਦੇ ਘਰੇ ਵੜ ਜਾਣਗੇ, ਕੀ ਕਰ ਲਾਂਗੇ ਬਾਈ? ਇਹ ਸਾਡਾ ਰੰਗਲਾ ਪੰਜਾਬ ਹੈ। ਤੁਸੀਂ ਕਿਹੜੇ ਲਾ ਐਂਡ ਆਰਡਰ ਦੀ ਗੱਲ ਕਰਦੇ ਹੋ? ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾ ਐਂਡ ਆਰਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ ਐਮਐਲਏ ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗਿਆ। ਕੋਈ ਅੱਜ ਦੇ ਹਾਲਾਤ 84 ਵਰਗੇ ਨੇ। ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਹੈ। ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ ਕੱਲਾ, ਹੁਣ ਉਹ ਗੱਲਾਂ ਹੈ ਨਹੀਂ। ਹੁਣ ਝੂਠ ਨਹੀਂ ਚੱਲਦਾ ਵੀਰੋ। ਜਿਹੜੀ ਗੱਲ ਹੈ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ, ਹਰੇਕ ਬੰਦੇ ਨੂੰ ਪਤਾ ਹੈ ਕੌਣ ਬੰਦਾ ਕਿੱਥੇ ਕਰ ਰਿਹਾ, ਕਿੱਥੇ ਝੂਠ ਬੋਲਦਾ। ਹਰ ਇੱਕ ਗੱਲ ਗੁੱਝੀ ਨਹੀਂ ਰਹਿੰਦੀ। ਹੁਣ 84 ਵਾਲੇ ਹਾਲਾਤ ਹੈ ਨਹੀਂ। ਤੁਹਾਨੂੰ ਲਾ ਐਂਡ ਆਰਡਰ ਦੀ ਹਾਲਤ ਨੂੰ ਮੰਨਣਾ ਚਾਹੀਦਾ ਹੈ। ਸਾਡੇ ਘਰ ਜਿਹੜੇ ਨੇ ਵੀਰੋ ਤਾਂ ਬਿਲਕਦੇ ਆ। ਮਾਫ ਕਰਨਾ, ਮੈਂ ਟਾਈਮ ਥੋੜਾ ਜਿਹਾ ਭਾਵੁਕ ਹੋਇਆ, ਵੱਧ ਲੈ ਜਾਏਗਾ। ਕੋਈ ਗੱਲ ਸ਼ਬਦ ਵੱਧ ਘੱਟ ਬੋਲ ਗਿਆ। ਮੈਂ ਸੰਗਤ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਪਿਤਾ ਸਿੱਧੂ ਮੂਸੇਵਾਲੇ ਦੇ। ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਰੱਖੇ ਆ। ਅਗਲੇ ਮੁਲਾਜ਼ਮ ਮੈਂ ਬੇਨਤੀ ਕਰਾਂ ਕਮਲਜੀਤ ਸਿੰਘ ਬਰਾੜ ਸਾਹਿਬ 2 ਮਿੰਟ ਵਾਸਤੇ ਸੰਗਤਾਂ ਨਾਲ ਰੂਬਰੂ ਹੋਣਗੇ। ਇੱਕ ਬੇਨਤੀ ਕਰਨੀ ਆ ਸੰਗਤਾਂ ਨੂੰ ਕਿ 14 ਸਮੁੱਚੇ ਆਗੂ ਸਾਹਿਬਾਨ ਔਰ ਪੰਡਾਲ ਦੇ ਵਿੱਚ ਪਹੁੰਚੇ ਸਾਰੇ ਜੁਝਾਰੂ ਸਾਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਸਮੇਂ ਦੌਰਾਨ ਜੋ ਘਟਨਾਵਾਂ ਹੋਈਆਂ, ਸਾਰੇ ਵੀਰ ਉਸ ਗੱਲ ਤੋਂ ਜਾਣੂ। ਮੈਂ ਕਦੇ ਸੁਣਿਆ ਕਰਦਾ ਸੀ ਵੀ ਜਿਹੜੀ ਸਰਕਾਰ ਹੈ ਇਹ ਸੱਥਾਂ 'ਚੋਂ ਚੱਲਿਆ ਕਰੂਗੀ, ਪਰ ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਚੱਲਦੀ ਦੀਂਦੀ। ਹਰ ਇੱਕ ਛੋਟੀ ਜਿਹੀ ਗੱਲ ਦਾ ਇਹ ਗੁੱਸਾ ਕਰਦੇ ਆ। ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ 4.5 ਮਹੀਨੇ ਹੋ ਗਏ ਨੇ। 4 ਮਹੀਨੇ ਹੋ ਗਏ ਸਾਨੂੰ ਹਰ ਸੰਡੇ ਨੂੰ ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਆਵਾਮ ਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ। ਜੇ ਕੋਈ ਸੱਚ ਦੀ ਗੱਲ ਕਰਦਾ ਹੈ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਭਦਾ ਹੈ। ਇਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ, ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ, ਪਰ ਸਿਹਤ ਨਹੀਂ ਅਲਾਓ ਕਰਦੀ ਸੀ। ਅੱਜ ਵੀ ਧੱਕੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ। ਵੀਰੋ, ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ, ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿਹਦਾ ਤੇ ਪਰਚਾ ਦੇ ਦਿੱਤਾ ਜਾਏ। ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ ਮਨ ਬੜਾ ਦੁਖੀ ਹੋਇਆ। ਅੱਜ ਤੁਹਾਡੇ ਵਿੱਚ ਆ ਕੇ ਮੇਰੇ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ ਹੈ। ਜੇ ਮੈਂ ਆਪਣੀ ਗੱਲ ਕਰਦਾ, ਐਡੀ ਵੱਡੀ ਸਮੁੱਚੀ ਇੰਡਸਟਰੀ ਕਤਲ ਤੋਂ ਬਾਅਦ ਬਿਲਕੁਲ ਸੁੰਨਸਾਨ ਛਾਂ ਕਰਕੇ ਬੈਠ ਗਈ, ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਜੇ ਬੋਲੀਆਂ ਤਾਂ 2 ਕੁੜੀਆਂ ਨੇ ਹਿੰਮਤ ਕੀਤੀ ਬੋਲਣ ਦੀ। ਪਰਪਿੰਦਰ ਹਾਂਡਾ ਬੋਲੀ, ਇੱਕ ਕੁੜੀ ਜੌਨੀ ਜੈਲ, ਸੌਰੀ ਨਾਮ ਉਹਦਾ, ਉਹਨੇ ਕੋਈ ਗਾਣਾ ਵਗੈਰਾ ਕੱਲ ਕੋਈ YouTube ਤੇ ਪਾਇਆ। ਸਵੇਰ ਦਾ SSP ਉਹਨੂੰ ਕੁੜੀ ਨੂੰ ਧਮਕੀਆਂ ਦੇ ਰਿਹਾ, ਪਰਚੇ ਦੇ ਦੂੰਗਾ, ਜੇ ਕਰ ਦੂੰਗਾ 6 ਮਹੀਨੇ ਜ਼ਮਾਨਤ ਨਹੀਂ ਹੋਣੀ। ਦੱਸੋ ਭਾਈ ਕੀ ਗੁਨਾਹ ਹੈ? ਇੱਕ ਪਾਸੇ ਤੁਸੀਂ ਰਾਈਟ ਟੂ ਸਪੀਚ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜੇ ਕੋਈ ਆਪਣੇ ਵਿਚਾਰ ਸਾਡੇ ਚੁਣੇ ਹੋਏ ਨੁਮਾਇੰਦੇ ਤੱਕ ਭੇਜ ਦਿੰਦਾ, ਉਹ ਲਿਖ ਕੇ ਭੇਜ ਦੇਵੇ, ਉਹ ਬੋਲ ਕੇ ਭੇਜ ਦੇਵੇ, ਉਹ ਗਾ ਕੇ ਭੇਜ ਦੇਵੇ, ਕੀ ਫਰਕ ਪੈਂਦਾ ਉਸ ਗੱਲ ਦਾ? ਉਹ ਲੜਕੀ ਸਾਡੇ ਵਿੱਚ ਆਈ, ਸਾਡੇ ਵਿੱਚ ਰਹੀ, ਉਹਨੇ ਸਾਡੀ ਤਕਲੀਫ ਨੂੰ ਇੱਥੋਂ ਬਾਚਿਆ, ਦਿਲ ਤੋਂ ਬਾਚਿਆ ਵੀ ਕਿਵੇਂ ਸੁੰਨੀਆਂ ਕੰਧਾਂ ਦੇ ਵਿੱਚ। ਔਰ ਸਾਨੂੰ ਪਰਚੇ ਦੇਣ ਦੀ ਕਾਹਦੀ ਗੱਲ ਕਰਦੋ ਵੀਰੋ? ਸਾਡੇ ਤਾਂ ਰੱਬ ਨੇ ਪਰਚਾ ਦੇਤਾ। ਸੁੰਨੀਆਂ ਕੰਧਾਂ, ਇਹੀ ਚੀਜ਼ ਜੇਲ੍ਹ ਦੇ ਵਿੱਚ ਉਹੀ ਮੇਰੇ ਘਰੇ ਹੈ। ਇੱਕ ਜਵਾਕ ਸੀ, ਬੇਰਹਿਮੀ ਦੇ ਨਾਲ ਤੁਸੀਂ ਮੇਥੋਂ ਖੋਲਿਆ। ਹੁਣ ਆ ਜਨਤਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ, ਉੱਥੋਂ ਉਹ ਵੀ ਨਹੀਂ ਚੱਲਿਆ ਜਾਂਦਾ। ਵੀਰੋ,
ਇੱਕ ਸਾਲ ਦੇ ਵਿੱਚ ਮੇਰੇ ਬੱਚੇ ਨੇ 24 ਕਰੋੜ ਰੁਪਈਆ ਟੈਕਸ ਭਰਿਆ ਸਰਕਾਰ ਨੂੰ। ਜੇ ਇੱਕ ਵੀ ਗੱਲ ਇਥੋਂ ਝੂਠੀ ਕਹਾਂ, ਇੱਕ ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹੋਊਂਗਾ। ਔਰ 2-2 ਕਰੋੜ ਰੁਪਇਆ ਟੈਕਸ ਭਰ ਕੇ ਮੌਤ ਕਿਹੋ ਜਿਹੀ ਮਿਲਦੀ ਹੈ ਜਿਹੇ ਜਿਹੀ ਜਾਨਵਰਾਂ ਨੂੰ ਵੀ ਨਹੀਂ ਮਿਲਦੀ। ਔਰ ਜੇ ਮੈਂ ਗੱਲ ਕਰਦਾ ਵੀ ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ, ਇਹਨਾਂ ਦੀ ਪੁਸ਼ਤ ਪਨਾਹੀ ਛੱਡ ਦਿਓ। ਮੈਂ ਸਾਰੀ ਫੋਰਸ ਨੂੰ ਮਾੜੀ ਨਹੀਂ ਕਹਿੰਦਾ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ, ਪਰ ਜਦੋਂ ਕੁਝ ਚਹੇਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ, ਸਹੀ ਪੁੱਛੋ ਕਾਲਜੇ ਨੂੰ ਪੱਟ ਚੜਦਾ ਉਦੋਂ ਕਰਦੇ। ਹੁਣ ਵੀ ਵੇਖ ਲਓ, ਫੜਨੇ ਦੂਰ ਦੀ ਗੱਲ ਹੈ, ਜਿਹੜੇ ਫੜੇ ਹੋਏ ਉਹ ਵੀ ਭਜਾਈ ਜਾਂਦੇ ਆ। ਇਹ ਇਕੱਲਾ ਇੱਕ ਪ੍ਰਿਤਪਾਲ ਨਹੀਂ, ਇਹੋ ਜਿਹੀਆਂ ਕਾਲੀਆਂ ਭੇਡਾਂ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਹੋਰ ਵੀ, ਜਿਹੜੀਆਂ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ, ਕੋਠੀਆਂ ਤੇ ਕਬਜ਼ੇ ਕਰਦੇ ਆ। ਵੀਰੋ ਇਹ ਜਿਹੜਾ ਗੱਠਜੋੜ ਹੋ ਗਿਆ, ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ? ਇਹਨਾਂ ਦੇ ਨਾਲ ਸਮਗਲਰ ਵੀ ਰਲ ਗਏ। ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ। ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ, ਮੈਂ ਡਰਦਾ ਹੁੰਦਾ, ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ ਨਾ ਹੋ ਜਾਏ। ਧਿਆਨ ਰੱਖੀ, ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ। 6 ਮਹੀਨਿਆਂ ਦੇ ਵਿੱਚ ਅਸੀਂ 3 ਦੀਪ ਗਵਾ ਲਿਆ। ਕੀ ਗੱਲ, ਜਿਹੜਾ ਬੱਚਾ ਵੀ ਥੋੜੀ ਗੱਲ ਉੱਚੀ ਗੱਲ ਕਰਨ ਲੱਗਦਾ ਹੈ, ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਵਾੜਤਾ। ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ। ਕੀ ਗੱਲ ਹੈ, ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ? ਇੱਥੇ ਕਾਨੂੰਨ ਹੋਰ ਹੈ, ਇੱਥੇ ਅਦਾਲਤਾਂ ਹੋਰ ਨੇ। ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਰ। ਤੇ ਮੈਂ ਲੱਖੇ ਵੀਰ ਨੂੰ ਬੇਨਤੀ ਕਰਦਾ, ਵੀਰ ਸੱਚ ਬੋਲਦਾ, ਸੱਚ ਬੋਲਦਾ ਰਿਹਾ, ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਔਰ ਸੁਚੇਤ ਜ਼ਰੂਰ ਰਹੀ, ਕਿਉਂਕਿ ਇਹਨਾਂ ਦੇ ਬਾਰੇ, ਇਹਨਾਂ ਦੀ ਨੀਅਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹ 1 ਮਿੰਟ ਦੇ ਵਿੱਚ ਕੀ ਕਰਦੇ ਹੋ। ਅਸੀਂ 3-4 ਨੌਜਵਾਨ ਖੋਏ ਨੇ, ਉਹਨਾਂ ਦੀ ਭਰਪਾਈ ਕਰਨੀ ਬਹੁਤ ਔਖੀ ਹੈ, ਕਿਉਂਕਿ ਜਦੋਂ ਨਾਮ ਬਣਦਾ 1-2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ। ਅੱਜ 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਆ ਤਾਂ ਉਹਦੀ ਸਖਤ ਮਿਹਨਤ ਦਾ ਨਤੀਜਾ ਸੀ। ਔਰ ਸਾਨੂੰ ਮਿਲਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਲਗਜ਼ਰੀ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ। ਇਲਾਕੇ ਦੇ ਵਿੱਚ ਸਾਨੂੰ ਖੋ ਕੇ ਮਾਰ ਦਿੱਤਾ ਗਿਆ। ਦੱਸੋ ਸਾਡਾ ਕਸੂਰ ਕੀ ਸੀ? ਮੈਂ ਜਿੱਦਾਂ ਸੰਸਕਾਰ ਕੀਤਾ ਸੀ ਵੀਰੋ, ਸਿਰ ਤੋਂ ਪੱਗ ਲਾ ਕੇ ਵੀ ਥੋਥੋਂ ਇਹ ਗੱਲ ਮੰਗੀ ਸੀ ਵੀ ਮੈਂ 1-5-7 ਕਿੱਲੇ ਵਾਲਾ ਜ਼ਮੀਂਦਾਰ, ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ, ਧਰਮ ਦੀ ਲੜਾਈ ਲੜੀ, ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ। ਜਿੰਨੀ ਸਾਡੀ ਔਕਾਤ ਸੀ, ਅਸੀਂ ਕਿੱਥੇ ਨਹੀਂ ਖੜੇ, ਲੋਕਾਂ ਨਾਲ ਨਹੀਂ ਖੜੇ, ਸੰਘਰਸ਼ ਦੇ ਵਿੱਚ ਨਹੀਂ ਖੜੇ। ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ। ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ ਵੀ ਮੈਂ ਤੁਹਾਡਾ, ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਕਰਜ਼ਦਾਰ ਰਹੂਗਾ। ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ, ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇ। ਬਸ ਇੰਨੀਆਂ ਕਿ ਬੇਨਤੀਆਂ ਤੁਹਾਡੇ ਨਾਲ ਕਰਦਾ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ, ਇਹਨਾਂ ਨੂੰ ਸਾਂਭ ਕੇ ਰੱਖਿਓ। ਬੜੀਆਂ ਘਿਨਾਉਣੀਆਂ ਚਾਲਾਂ ਚੱਲਣਗੇ, ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ। ਮੈਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ। ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ, ਰੰਗਲਾ ਪੰਜਾਬ ਕਿੱਥੇ ਸੀ? ਜੇ ਮੇਰਾ ਪੁੱਤ ਜਵਾਰ ਕੇ ਨਾ ਕੱਲਾ ਜਾਂਦਾ ਤਾਂ ਸ਼ਾਮ ਤੱਕ 11 ਲਗਾੜੇ ਬੰਦੂਕਾਂ ਲੈ ਕੇ ਮੇਰੇ ਘਰੇ ਵੜ ਜਾਣੇ ਸੀ। ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਕੁ ਸੁਚੇਤ ਹੁੰਦੇ ਆ? ਕੋਈ ਮੰਜੇ ਤੇ ਬੈਠਾ ਹੁੰਦਾ, ਕੋਈ ਪੀੜੇ ਤੇ ਬੈਠਾ ਹੁੰਦਾ, 10 ਬੰਦੇ ਤੜ ਕਰਦੇ ਗੋਲੀਆਂ ਮਾਰਦੇ ਘਰੇ ਵੜ ਜਾਣਗੇ, ਕੀ ਕਰ ਲਾਂਗੇ ਬਾਈ? ਇਹ ਸਾਡਾ ਰੰਗਲਾ ਪੰਜਾਬ ਹੈ। ਤੁਸੀਂ ਕਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ? ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ ਐਮਐਲਏ ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗਿਆ। ਕੋਈ ਅੱਜ ਦੇ ਹਾਲਾਤ 84 ਵਰਗੇ ਨੇ। ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਹੈ। ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ ਕੱਲਾ, ਹੁਣ ਉਹ ਗੱਲਾਂ ਹੈ ਨਹੀਂ। ਹੁਣ ਝੂਠ ਨਹੀਂ ਚੱਲਦਾ ਵੀਰੋ। ਜਿਹੜੀ ਗੱਲ ਹੈ, ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ, ਹਰੇਕ ਬੰਦੇ ਨੂੰ ਪਤਾ ਹੈ ਕੌਣ ਬੰਦਾ ਕਿੱਥੇ ਕਰ ਰਿਹਾ, ਕਿੱਥੇ ਝੂਠ ਬੋਲਦਾ। ਹਰ ਇੱਕ ਗੱਲ ਗੁੱਝੀ ਨਹੀਂ ਰਹਿੰਦੀ। ਹੁਣ 84 ਵਾਲੇ ਹਾਲਾਤ ਹੈ ਨਹੀਂ। ਤੁਹਾਨੂੰ ਲਾਅ ਐਂਡ ਆਰਡਰ ਦੀ ਹਾਲਤ ਨੂੰ ਮੰਨਣਾ ਚਾਹੀਦਾ ਹੈ। ਸਾਡੇ ਘਰ ਜਿਹੜੇ ਨੇ ਵੀਰੋ ਤਾਂ ਬਿਲਕਦੇ ਆ। ਮਾਫ ਕਰਨਾ, ਮੈਂ ਟਾਈਮ ਥੋੜਾ ਜਿਹਾ ਭਾਵੁਕ ਹੋਇਆ, ਵੱਧ ਲੈ ਜਾਏਗਾ।
ਕੋਈ ਗੱਲ ਸ਼ਬਦ ਵੱਧ ਘੱਟ ਬੋਲ ਗਿਆ ਮੈਂ ਸੰਗਤ ਤੋਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਪਿਤਾ ਸਿੱਧੂ ਮੂਸੇਵਾਲੇ ਦੇ, ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਰੱਖੇ ਆ। ਅਗਲੇ ਮੁਲਾਜ਼ਮ ਮੈਂ ਬੇਨਤੀ ਕਰਾਂ ਮੰਚ ਤੇ ਵਿਰਾਜਮਾਨ ਸਮੁੱਚੇ ਆਗੂ ਸਾਹਿਬਾਨ ਔਰ ਪੰਡਾਲ ਦੇ ਵਿੱਚ ਪਹੁੰਚੇ ਸਾਰੇ ਜੁਝਾਰੂ ਸਾਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਸਮੇਂ ਦੌਰਾਨ ਜੋ ਘਟਨਾਵਾਂ ਹੋਈਆਂ, ਸਾਰੇ ਵੀਰ ਉਸ ਗੱਲ ਤੋਂ ਜਾਣੂ। ਮੈਂ ਕਦੇ ਸੁਣਿਆ ਕਰਦਾ ਸੀ ਵੀ ਜਿਹੜੀ ਸਰਕਾਰ ਹੈ ਇਹ ਸੱਥਾਂ 'ਚੋਂ ਚੱਲਿਆ ਕਰੂਗੀ, ਪਰ ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਚੱਲਦੀ ਦੀਂਦੀ। ਹਰ ਇੱਕ ਛੋਟੀ ਜਿਹੀ ਗੱਲ ਦਾ ਇਹ ਗੁੱਸਾ ਕਰਦੇ ਆ। ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ 4.5 ਮਹੀਨੇ ਹੋ ਗਏ ਨੇ। 4 ਮਹੀਨੇ ਹੋ ਗਏ ਸਾਨੂੰ ਹਰ ਸੰਡੇ ਨੂੰ ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਆਵਾਮ ਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ ਹੈ। ਜੇ ਕੋਈ ਸੱਚ ਦੀ ਗੱਲ ਕਰਦਾ ਹੈ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਭਦਾ ਹੈ। ਇਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ, ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ, ਪਰ ਸਿਹਤ ਨਹੀਂ ਅਲਾਓ ਕਰਦੀ ਸੀ। ਅੱਜ ਵੀ ਧੱਕੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ। ਵੀਰੋ, ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ, ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿਹਦੇ ਤੇ ਪਰਚਾ ਦੇ ਦਿੱਤਾ ਜਾਏ। ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ ਮਨ ਬੜਾ ਦੁਖੀ ਹੋਇਆ। ਅੱਜ ਤੁਹਾਡੇ ਵਿੱਚ ਆ ਕੇ ਮੇਰੇ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ ਹੈ। ਜੇ ਮੈਂ ਆਪਣੀ ਗੱਲ ਕਰਦਾ, ਐਡੀ ਵੱਡੀ ਸਮੁੱਚੀ ਇੰਡਸਟਰੀ ਕਤਲ ਤੋਂ ਬਾਅਦ ਬਿਲਕੁਲ ਸੁੰਨਸਾਨ ਛਾਂ ਕਰਕੇ ਬੈਠ ਗਈ, ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਜੇ ਬੋਲੀਆਂ ਤਾਂ 2 ਕੁੜੀਆਂ ਨੇ ਹਿੰਮਤ ਕੀਤੀ ਬੋਲਣ ਦੀ। ਪਰਪਿੰਦਰ ਹਾਂਡਾ ਬੋਲੀ, ਇੱਕ ਕੁੜੀ ਜੌਨੀ ਜੈਲ, ਸੌਰੀ ਨਾਮ ਉਹਦਾ, ਉਹਨੇ ਕੋਈ ਗਾਣਾ ਵਗੈਰਾ ਕੱਲ ਕੋਈ YouTube ਤੇ ਪਾਇਆ। ਸਵੇਰ ਦਾ SSP ਉਹਨੂੰ ਕੁੜੀ ਨੂੰ ਧਮਕੀਆਂ ਦੇ ਰਿਹਾ, ਪਰਚੇ ਦੇ ਦੂੰਗਾ, ਜੇ ਕਰ ਦੂੰਗਾ 6 ਮਹੀਨੇ ਜ਼ਮਾਨਤ ਨਹੀਂ ਹੋਣੀ, ਦੱਸੋ ਭਾਈ ਕੀ ਗੁਨਾਹ ਹੈ। ਇੱਕ ਪਾਸੇ ਤੁਸੀਂ ਰਾਈਟ ਟੂ ਸਪੀਚ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜੇ ਕੋਈ ਆਪਣੇ ਵਿਚਾਰ ਸਾਡੇ ਚੁਣੇ ਹੋਏ ਨੁਮਾਇੰਦੇ ਤੱਕ ਭੇਜ ਦਿੰਦਾ, ਉਹ ਲਿਖ ਕੇ ਭੇਜ ਦੇਵੇ, ਉਹ ਬੋਲ ਕੇ ਭੇਜ ਦੇਵੇ, ਉਹ ਗਾ ਕੇ ਭੇਜ ਦੇਵੇ, ਕੀ ਫਰਕ ਪੈਂਦਾ ਉਸ ਗੱਲ ਦਾ। ਉਹ ਲੜਕੀ ਸਾਡੇ ਵਿੱਚ ਆਈ, ਸਾਡੇ ਵਿੱਚ ਰਹੀ, ਉਹਨੇ ਸਾਡੀ ਤਕਲੀਫ ਨੂੰ ਇੱਥੋਂ ਵਾਚਿਆ, ਦਿਲ ਤੋਂ ਵਾਚਿਆ ਵੀ ਕਿਵੇਂ ਸੁੰਨੀਆਂ ਕੰਧਾਂ ਦੇ ਵਿੱਚ। ਔਰ ਸਾਨੂੰ ਪਰਚੇ ਦੇਣ ਦੀ ਕਾਹਦੀ ਗੱਲ ਕਰਦੇ ਹੋ ਵੀਰੋ, ਸਾਡੇ ਤਾਂ ਰੱਬ ਨੇ ਪਰਚਾ ਦੇਤਾ। ਸੁੰਨੀਆਂ ਕੰਧਾਂ, ਇਹੀ ਚੀਜ਼ ਜੇਲ੍ਹ ਦੇ ਵਿੱਚ ਉਹੀ ਮੇਰੇ ਘਰੇ ਹੈ। ਇੱਕ ਜਵਾਕ ਸੀ, ਬੇਰਹਿਮੀ ਦੇ ਨਾਲ ਤੁਸੀਂ ਮੇਥੋਂ ਖੋਲਿਆ। ਹੁਣ ਆ ਜਨਤਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ, ਉੱਥੋਂ ਉਹ ਵੀ ਨਹੀਂ ਚੱਲਿਆ ਜਾਂਦਾ। ਵੀਰੋ, 1 ਸਾਲ ਦੇ ਵਿੱਚ ਮੇਰੇ ਬੱਚੇ ਨੇ 24 ਕਰੋੜ ਰੁਪਈਆ ਟੈਕਸ ਭਰਿਆ ਸਰਕਾਰ ਨੂੰ। ਜੇ ਇੱਕ ਵੀ ਗੱਲ ਇਥੋਂ ਝੂਠੀ ਕਹਾ, ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹੋਊਂਗਾ। ਔਰ 2-2 ਕਰੋੜ ਰੁਪਈਆ ਟੈਕਸ ਭਰ ਕੇ ਮੌਤ ਕਿਹੋ ਜਿਹੀ ਮਿਲਦੀ ਹੈ ਜਿਹੇ ਜਿਹੀ ਜਾਨਵਰਾਂ ਨੂੰ ਵੀ ਨਹੀਂ ਮਿਲਦੀ। ਔਰ ਜੇ ਮੈਂ ਗੱਲ ਕਰਦਾ ਵੀ ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ, ਇਹਨਾਂ ਦੀ ਪੁਸ਼ਤ ਪਨਾਹੀ ਛੱਡ ਦਿਓ। ਮੈਂ ਸਾਰੀ ਫੋਰਸ ਨੂੰ ਮਾੜੀ ਨਹੀਂ ਕਹਿੰਦਾ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ, ਪਰ ਜਦੋਂ ਕੁਝ ਚਹੇਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ, ਸਹੀ ਪੁੱਛੋ ਕਾਲਜੇ ਨੂੰ ਪੱਟ ਚੜਦਾ ਉਦੋਂ ਕਰਦੇ। ਹੁਣ ਵੀ ਵੇਖ ਲਓ, ਫੜਨੇ ਦੂਰ ਦੀ ਗੱਲ ਹੈ, ਜਿਹੜੇ ਫੜੇ ਹੋਏ ਉਹ ਵੀ ਭਜਾਈ ਜਾਂਦੇ ਆ। ਇਹ ਕੱਲਾ ਇੱਕ ਪ੍ਰਿਤਪਾਲ ਨਹੀਂ, ਇਹੋ ਜਿਹੀਆਂ ਕਾਲੀਆਂ ਭੇਡਾਂ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਹੋਰ ਵੀ, ਜਿਹੜੀਆਂ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ, ਕੋਠੀਆਂ ਤੇ ਕਬਜ਼ੇ ਕਰਦੇ ਆ,
ਵੀਰੋ ਇਹ ਜਿਹੜਾ ਗੱਠਜੋੜ ਹੋ ਗਿਆ ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ। ਇਹਨਾਂ ਦੇ ਨਾਲ ਸਮਗਲਰ ਵੀ ਰਲ ਗਏ। ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ। ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ, ਮੈਂ ਡਰਦਾ ਹੁੰਦਾ, ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ ਨਾ ਹੋ ਜੇ। ਧਿਆਨ ਰੱਖੀ, ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ। 6 ਮਹੀਨਿਆਂ ਦੇ ਵਿੱਚ ਅਸੀਂ 3 ਦੀਪ ਗਵਾ ਲਿਆ। ਕੀ ਗੱਲ, ਜਿਹੜਾ ਬੱਚਾ ਵੀ ਥੋੜੀ ਜਿਹੀ ਗੱਲ ਕਰਨ ਲੱਗਦਾ ਹੈ ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਵਾੜਤਾ। ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ। ਕੀ ਗੱਲ ਹੈ, ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ? ਇੱਥੇ ਕਾਨੂੰਨ ਹੋਰ ਹੈ, ਇੱਥੇ ਅਦਾਲਤਾਂ ਹੋਰ ਨੇ। ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਰ। ਤੇ ਮੈਂ ਲੱਖੇ ਵੀਰ ਨੂੰ ਬੇਨਤੀ ਕਰਦਾ, ਵੀਰ ਸੱਚ ਬੋਲਦਾ ਹੈ, ਸੱਚ ਬੋਲਦਾ ਰਿਹਾ, ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਔਰ ਸੁਚੇਤ ਜ਼ਰੂਰ ਰਹੀ, ਕਿਉਂਕਿ ਇਹਨਾਂ ਦੇ ਬਾਰੇ, ਇਹਨਾਂ ਦੀ ਨੀਅਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹ 1 ਮਿੰਟ ਦੇ ਵਿੱਚ ਕੀ ਕਰਦੇ ਹੋ। ਅਸੀਂ 3-4 ਨੌਜਵਾਨ ਖੋਏ ਨੇ, ਉਹਨਾਂ ਦੀ ਭਰਪਾਈ ਕਰਨੀ ਬਹੁਤ ਔਖੀ ਹੈ। ਕਿਉਂਕਿ ਜਦੋਂ ਨਾਮ ਬਣਦਾ 1-2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ ਹੈ। ਅੱਜ 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਹੈ ਤਾਂ ਉਹਦੀ ਸਖਤ ਮਿਹਨਤ ਦਾ ਨਤੀਜਾ ਸੀ। ਔਰ ਸਾਨੂੰ ਮਿਲਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਲਗਜ਼ਰੀ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ ਔਰ ਇਲਾਕੇ ਦੇ ਵਿੱਚ ਸਾਨੂੰ ਕੋਹ ਕੇ ਮਾਰ ਦਿੱਤਾ ਗਿਆ। ਦੱਸੋ ਸਾਡਾ ਕਸੂਰ ਕੀ ਸੀ? ਮੈਂ ਜਿੱਦਾਂ ਸੰਸਕਾਰ ਕੀਤਾ ਸੀ ਵੀਰੋ, ਸਿਰ ਤੋਂ ਪੱਗ ਲਾ ਕੇ ਵੀ ਥੋਥੋਂ ਇਹ ਗੱਲ ਮੰਗੀ ਸੀ ਵੀ ਮੈਂ ਇੱਕ 5-7 ਕਿੱਲੇ ਵਾਲਾ ਜ਼ਿਮੀਂਦਾਰ, ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ, ਧਰਮ ਦੀ ਲੜਾਈ ਲੜੀ, ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ। ਜਿੰਨੀ ਸਾਡੀ ਔਕਾਤ ਸੀ ਅਸੀਂ ਕਿੱਥੇ ਨਹੀਂ ਖੜੇ, ਲੋਕਾਂ ਨਾਲ ਨਹੀਂ ਖੜੇ, ਸੰਘਰਸ਼ ਦੇ ਵਿੱਚ ਨਹੀਂ ਖੜੇ। ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ। ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ ਵੀ ਮੈਂ ਤੁਹਾਡਾ, ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਕਰਜ਼ਦਾਰ ਰਹੂਗਾ। ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ, ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇ। ਬਸ ਇੰਨੀਆਂ ਕਿ ਬੇਨਤੀਆਂ ਤੁਹਾਡੇ ਨਾਲ ਕਰਦਾ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ ਇਹਨਾਂ ਨੂੰ ਸਾਂਭ ਕੇ ਰੱਖਿਓ। ਬੜੀਆਂ ਘਿਨਾਉਣੀਆਂ ਚਾਲਾਂ ਚੱਲਣਗੇ, ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ। ਮੈਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ। ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ, ਰੰਗਲਾ ਪੰਜਾਬ ਕਿੱਥੇ ਸੀ? ਜੇ ਮੇਰਾ ਪੁੱਤ ਜਵਾਰ ਕੇ ਨਾ ਕੱਲਾ ਜਾਂਦਾ ਤਾਂ ਸ਼ਾਮ ਤੱਕ 11 ਲਗਾੜੇ ਬੰਦੂਕਾਂ ਲੈ ਕੇ ਮੇਰੇ ਘਰੇ ਵੜ ਜਾਣੇ ਸੀ। ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਕੁ ਸੁਚੇਤ ਹੁੰਦੇ ਆ? ਕੋਈ ਮੰਜੇ ਤੇ ਬੈਠਾ ਹੁੰਦਾ, ਕੋਈ ਪੀੜੇ ਤੇ ਬੈਠਾ ਹੁੰਦਾ, 10 ਬੰਦੇ ਟੱਟ ਕਰਦੇ, ਗੋਲੀਆਂ ਮਾਰਦੇ, ਘਰੇ ਵੜ ਜਾਣਗੇ। ਕੀ ਕਰ ਲਾਂਗੇ ਬਾਈ? ਇਹ ਸਾਡਾ ਰੰਗਲਾ ਪੰਜਾਬ ਹੈ। ਤੁਸੀਂ ਕਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ? ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ ਐਮਐਲਏ ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗਿਆ। ਓਏ ਅੱਜ ਦੇ ਹਾਲਾਤ 84 ਵਰਗੇ ਨੇ। ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਹੈ। ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ ਕੱਲਾ, ਹੁਣ ਉਹ ਗੱਲਾਂ ਹੈ ਨਹੀਂ। ਹੁਣ ਝੂਠ ਨਹੀਂ ਚੱਲਦਾ ਵੀਰੋ। ਜਿਹੜੀ ਗੱਲ ਹੈ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ, ਹਰੇਕ ਬੰਦੇ ਨੂੰ ਪਤਾ ਹੈ ਕੌਣ ਬੰਦਾ ਕਿੱਥੇ ਕਰ ਰਿਹਾ, ਕਿੱਥੇ ਝੂਠ ਬੋਲਦਾ। ਹਰ ਇੱਕ ਗੱਲ ਗੁੱਝੀ ਨਹੀਂ ਰਹਿੰਦੀ। ਹੁਣ 84 ਵਾਲੇ ਹਾਲਾਤ ਹੈ ਨਹੀਂ। ਤੁਹਾਨੂੰ ਲਾਅ ਐਂਡ ਆਰਡਰ ਦੀ ਹਾਲਤ ਨੂੰ ਮੰਨਣਾ ਚਾਹੀਦਾ ਹੈ। ਸਾਡੇ ਘਰ ਜਿਹੜੇ ਨੇ ਵੀਰੋ ਤਾਂ ਬਿਲਕਦੇ ਆ। ਮਾਫ ਕਰਨਾ, ਮੈਂ ਟਾਈਮ ਥੋੜਾ ਜਿਹਾ ਭਾਵੁਕ ਹੋਇਆ, ਵੱਧ ਲੈ ਜਾਏਗਾ। ਕੋਈ ਗੱਲ ਸ਼ਬਦ ਵੱਧ ਘੱਟ ਬੋਲ ਗਿਆ, ਮੈਂ ਸੰਗਤ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਪਿਤਾ ਸਿੱਧੂ ਮੂਸੇਵਾਲੇ ਦੇ। ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਰੱਖੇ ਆ। ਅਗਲੇ ਮੁਲਾਜ਼ਮ ਨੂੰ ਬੇਨਤੀ ਕਰਾਂ, ਕਮਲਜੀਤ ਸਿੰਘ ਬਰਾੜ ਸਾਹਿਬ 2 ਮਿੰਟ ਵਾਸਤੇ ਸੰਗਤਾਂ ਨਾਲ ਰੂਬਰੂ ਹੋਣਗੇ। ਇੱਕ ਬੇਨਤੀ ਕਰਨੀ ਆ ਸੰਗਤਾਂ ਨੂੰ ਕਿ 14 ਦੇ ਵਿਰਾਜਮਾਨ ਸਮੁੱਚੇ ਆਗੂ ਸਾਹਿਬਾਨ ਔਰ ਪੰਡਾਲ ਦੇ ਵਿੱਚ ਪਹੁੰਚੇ ਸਾਰੇ ਜੁਝਾਰੂ ਸਾਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਾਣਦੇ ਹੋ, ਪਿਛਲੇ ਸਮੇਂ ਦੌਰਾਨ ਜੋ ਘਟਨਾਵਾਂ ਹੋਈਆਂ, ਸਾਰੇ ਵੀਰ ਉਸ ਗੱਲ ਤੋਂ ਜਾਣੂ। ਮੈਂ ਕਦੇ ਸੁਣਿਆ ਕਰਦਾ ਸੀ ਵੀ ਜਿਹੜੀ ਸਰਕਾਰ ਹੈ
ਇਹ ਸੱਥਾਂ 'ਚੋਂ ਚੱਲਿਆ ਕਰੂਗੀ। ਪਰ ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਚੱਲਦੀ ਦੀਂਦੀ। ਹਰ ਇੱਕ ਛੋਟੀ ਜੀ ਗੱਲ ਦਾ ਇਹ ਗੁੱਸਾ ਕਰਦੇ ਆ। ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ 4.5 ਮਹੀਨੇ ਹੋ ਗਏ ਨੇ। 4 ਮਹੀਨੇ ਹੋ ਗਏ ਸਾਨੂੰ ਹਰ ਸੰਡੇ ਨੂੰ ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਆਵਾਮ ਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ ਹੈ। ਜੇ ਕੋਈ ਸੱਚ ਦੀ ਗੱਲ ਕਰਦਾ ਹੈ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਭਦਾ ਹੈ। ਇਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ, ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ ਪਰ ਸਿਹਤ ਨਹੀਂ ਅਲਾਉ ਕਰਦੀ ਸੀ। ਅੱਜ ਵੀ ਧੱਕੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ। ਵੀਰੋ, ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿਹਦਾ ਤੇ ਪਰਚਾ ਦੇ ਦਿੱਤਾ ਜਾਏ। ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ ਮਨ ਬੜਾ ਦੁਖੀ ਹੋਇਆ। ਅੱਜ ਤੁਹਾਡੇ ਵਿੱਚ ਆ ਕੇ ਮੇਰੇ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ ਹੈ। ਜੇ ਮੈਂ ਆਪਣੀ ਗੱਲ ਕਰਦਾ, ਐਡੀ ਵੱਡੀ ਸਮੁੱਚੀ ਇੰਡਸਟਰੀ ਕਤਲ ਤੋਂ ਬਾਅਦ ਬਿਲਕੁਲ ਸੁੰਨਸਾਨ ਛਾਂ ਕਰਕੇ ਬੈਠ ਗਈ। ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਜੇ ਬੋਲੀਆਂ ਤਾਂ 2 ਕੁੜੀਆਂ ਨੇ ਹਿੰਮਤ ਕੀਤੀ ਬੋਲਣ ਦੀ। ਪਰਪਿੰਦਰ ਹਾਂਡਾ ਬੋਲੀ, ਇੱਕ ਕੁੜੀ ਜੌਨੀ ਜੈਲ ਸੌਰੀ ਨਾਮ ਉਹਦਾ, ਉਹਨੇ ਕੋਈ ਗਾਣਾ ਵਗੈਰਾ ਕੱਲ ਕੋਈ YouTube ਤੇ ਪਾਇਆ। ਸਵੇਰ ਦਾ SSP ਉਹਨੂੰ ਕੁੜੀ ਨੂੰ ਧਮਕੀਆਂ ਦੇ ਰਿਹਾ, ਪਰਚੇ ਦੇ ਦੂੰਗਾ, ਜੇ ਕਰ ਦੂੰਗਾ 6 ਮਹੀਨੇ ਜ਼ਮਾਨਤ ਨਹੀਂ ਹੋਣੀ। ਦੱਸੋ ਭਾਈ ਕੀ ਗੁਨਾਹ ਹੈ? ਇੱਕ ਪਾਸੇ ਤੁਸੀਂ ਰਾਈਟ ਟੂ ਸਪੀਚ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜੇ ਕੋਈ ਆਪਣੇ ਵਿਚਾਰ ਸਾਡੇ ਚੁਣੇ ਹੋਏ ਨੁਮਾਇੰਦੇ ਤੱਕ ਭੇਜ ਦਿੰਦਾ ਹੈ, ਉਹ ਲਿਖ ਕੇ ਭੇਜ ਦੇਵੇ, ਉਹ ਬੋਲ ਕੇ ਭੇਜ ਦੇਵੇ, ਉਹ ਗਾ ਕੇ ਭੇਜ ਦੇਵੇ, ਕੀ ਫਰਕ ਪੈਂਦਾ ਉਸ ਗੱਲ ਦਾ? ਉਹ ਲੜਕੀ ਸਾਡੇ ਵਿੱਚ ਆਈ, ਸਾਡੇ ਵਿੱਚ ਰਹੀ, ਉਹਨੇ ਸਾਡੀ ਤਕਲੀਫ ਨੂੰ ਇੱਥੋਂ ਵਾਚਿਆ, ਦਿਲ ਤੋਂ ਵਾਚਿਆ ਵੀ ਕਿਵੇਂ ਸੁੰਨੀਆਂ ਕੰਧਾਂ ਦੇ ਵਿੱਚ। ਔਰ ਸਾਨੂੰ ਪਰਚੇ ਦੇਣ ਦੀ ਕਾਹਦੀ ਗੱਲ ਕਰਦੇ ਹੋ ਵੀਰੋ? ਸਾਡੇ ਤਾਂ ਰੱਬ ਨੇ ਪਰਚਾ ਦੇਤਾ। ਸੁੰਨੀਆਂ ਕੰਧਾਂ, ਇਹੀ ਚੀਜ਼ ਜੇਲ੍ਹ ਦੇ ਵਿੱਚ ਉਹੀ ਮੇਰੇ ਘਰੇ ਹੈ। ਇੱਕ ਜਵਾਕ ਸੀ, ਬੇਰਹਿਮੀ ਦੇ ਨਾਲ ਤੁਸੀਂ ਮੇਥੋਂ ਖੋਲਿਆ। ਹੁਣ ਆ ਜਨਤਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ, ਉੱਥੋਂ ਉਹ ਵੀ ਨਹੀਂ ਚੱਲਿਆ ਜਾਂਦਾ। ਇੱਕ ਸਾਲ ਦੇ ਵਿੱਚ ਮੇਰੇ ਬੱਚੇ ਨੇ ਜੇ ਇੱਕ ਵੀ ਗੱਲ ਇਹ ਤੋਂ ਝੂਠੀ ਕਹਾ, ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹੋਊਂਗਾ। ਔਰ 2-2 ਕਰੋੜ ਰੁਪਇਆ ਟੈਕਸ ਭਰ ਕੇ ਮੌਤ ਕਿਹੋ ਜਿਹੀ ਮਿਲਦੀ ਹੈ ਜਿਹੇ ਜਿਹੀ ਜਾਨਵਰਾਂ ਨੂੰ ਵੀ ਨਹੀਂ ਮਿਲਦੀ। ਔਰ ਜੇ ਮੈਂ ਗੱਲ ਕਰਦਾ ਵੀ ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ, ਇਹਨਾਂ ਦੀ ਪੁਸ਼ਤ ਪਨਾਹੀ ਛੱਡ ਦਿਓ। ਮੈਂ ਸਾਰੀ ਫੋਰਸ ਨੂੰ ਮਾੜੀ ਨਹੀਂ ਕਹਿੰਦਾ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ। ਪਰ ਜਦੋਂ ਕੁਝ ਚਹੇਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ, ਸਹੀ ਪੁੱਛੋ ਕਾਲਜੇ ਨੂੰ ਪੱਟ ਚੜਦਾ ਉਦੋਂ ਕਰਦੇ। ਹੁਣ ਵੀ ਵੇਖ ਲਓ, ਫੜਨੇ ਦੂਰ ਦੀ ਗੱਲ ਹੈ, ਜਿਹੜੇ ਫੜੇ ਹੋਏ ਉਹ ਵੀ ਭਜਾਈ ਜਾਂਦੇ ਆ। ਇਹ ਕੱਲਾ ਇੱਕ ਪ੍ਰਿਤਪਾਲ ਨਹੀਂ, ਇਹੋ ਜਿਹੀਆਂ ਕਾਲੀਆਂ ਭੇਡਾਂ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਹੋਰ ਵੀ, ਜਿਹੜੀਆਂ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ, ਕੋਠੀਆਂ ਤੇ ਕਬਜ਼ੇ ਕਰਦੇ ਆ। ਵੀਰੋ, ਇਹ ਜਿਹੜਾ ਗੱਠਜੋੜ ਹੋ ਗਿਆ, ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ? ਇਹਨਾਂ ਦੇ ਨਾਲ ਸਮਗਲਰ ਵੀ ਰਲ ਗਏ। ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ। ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ, ਮੈਂ ਡਰਦਾ ਹੁੰਦਾ, ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ ਨਾ ਹੋ ਜਾਏ। ਧਿਆਨ ਰੱਖੀ, ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ। 6 ਮਹੀਨਿਆਂ ਦੇ ਵਿੱਚ ਅਸੀਂ 3 ਦੀਪ ਗਵਾ ਲਿਆ। ਕੀ ਗੱਲ, ਜਿਹੜਾ ਬੱਚਾ ਵੀ ਥੋੜੀ ਜਿਹੀ ਗੱਲ ਕਰਨ ਲੱਗਦਾ ਹੈ, ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਵਾੜਤਾ। ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ। ਕੀ ਗੱਲ ਹੈ? ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ? ਇੱਥੇ ਕਾਨੂੰਨ ਹੋਰ ਹੈ, ਇੱਥੇ ਅਦਾਲਤਾਂ ਹੋਰ ਨੇ। ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਰ। ਤੇ ਮੈਂ ਲੱਖੇ ਵੀਰ ਨੂੰ ਬੇਨਤੀ ਕਰਦਾ, ਵੀਰ ਸੱਚ ਬੋਲਦਾ ਹੈ, ਸੱਚ ਬੋਲਦਾ ਰਿਹਾ, ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਔਰ ਸੁਚੇਤ ਜ਼ਰੂਰ ਰਹੀ, ਕਿਉਂਕਿ ਇਹਨਾਂ
ਦੇ ਬਾਰੇ ਇਹਨਾਂ ਦੀ ਨੀਅਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹ 1 ਮਿੰਟ ਦੇ ਵਿੱਚ ਕੀ ਕਰਦੇ ਹੋ। ਅਸੀਂ 3-4 ਨੌਜਵਾਨ ਖੋਏ ਨੇ, ਉਹਨਾਂ ਦੀ ਭਰਪਾਈ ਕਰਨੀ ਬਹੁਤ ਔਖੀ ਹੈ, ਕਿਉਂਕਿ ਜਦੋਂ ਨਾਮ ਬਣਦਾ ਹੈ, 1-2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ ਹੈ। ਅੱਜ 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਹੈ ਤਾਂ ਉਹਦੀ ਸਖਤ ਮਿਹਨਤ ਦਾ ਨਤੀਜਾ ਸੀ। ਔਰ ਸਾਨੂੰ ਮਿਲਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਲਗਜ਼ਰੀ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ, ਔਰ ਇਲਾਕੇ ਦੇ ਵਿੱਚ ਸਾਨੂੰ ਕੋਹ ਕੇ ਮਾਰ ਦਿੱਤਾ ਗਿਆ। ਦੱਸੋ ਸਾਡਾ ਕਸੂਰ ਕੀ ਸੀ? ਮੈਂ ਜਿੱਦਾਂ ਸੰਸਕਾਰ ਕੀਤਾ ਸੀ ਵੀਰੋ, ਸਿਰ ਤੋਂ ਪੱਗ ਲਾ ਕੇ ਵੀ ਥੋਥੋਂ ਇਹ ਗੱਲ ਮੰਗੀ ਸੀ ਵੀ ਮੈਂ ਇੱਕ 5-7 ਕਿੱਲੇ ਵਾਲਾ ਜ਼ਮੀਂਦਾਰ, ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ, ਧਰਮ ਦੀ ਲੜਾਈ ਲੜੀ, ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ, ਜਿੰਨੀ ਸਾਡੀ ਔਕਾਤ ਸੀ ਅਸੀਂ ਕਿੱਥੇ ਨਹੀਂ ਖੜੇ, ਲੋਕਾਂ ਨਾਲ ਨਹੀਂ ਖੜੇ, ਸੰਘਰਸ਼ ਦੇ ਵਿੱਚ ਨਹੀਂ ਖੜੇ। ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ। ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ ਵੀ ਮੈਂ ਤੁਹਾਡਾ, ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਕਰਜ਼ਦਾਰ ਰਹੂਗਾ। ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ, ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇ। ਬਸ ਇੰਨੀਆਂ ਕਿ ਬੇਨਤੀਆਂ ਤੁਹਾਡੇ ਨਾਲ ਕਰਦਾ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ, ਇਹਨਾਂ ਨੂੰ ਸਾਂਭ ਕੇ ਰੱਖਿਓ। ਬੜੀਆਂ ਘਿਨਾਉਣੀਆਂ ਚਾਲਾਂ ਚੱਲਣਗੇ, ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ। ਮੈਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ। ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ, ਰੰਗਲਾ ਪੰਜਾਬ ਕਿੱਥੇ ਸੀ? ਜੇ ਮੇਰਾ ਪੁੱਤ ਜਵਾਰ ਕੇ ਨਾ ਕੱਲਾ ਜਾਂਦਾ ਤਾਂ ਸ਼ਾਮ ਤੱਕ 11 ਲਗਾੜੇ ਬੰਦੂਕਾਂ ਲੈ ਕੇ ਮੇਰੇ ਘਰੇ ਵੜ ਜਾਣੇ ਸੀ। ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਕੁ ਸੁਚੇਤ ਹੁੰਦੇ ਆ? ਕੋਈ ਮੰਜੇ ਤੇ ਬੈਠਾ ਹੁੰਦਾ, ਕੋਈ ਪੀੜੇ ਤੇ ਬੈਠਾ ਹੁੰਦਾ, 10 ਬੰਦੇ ਟੱਟ ਕਰਦੇ, ਗੋਲੀਆਂ ਮਾਰਦੇ, ਘਰੇ ਵੜ ਜਾਣਗੇ, ਕੀ ਕਰ ਲਾਂਗੇ ਬਾਈ? ਇਹ ਸਾਡਾ ਰੰਗਲਾ ਪੰਜਾਬ ਹੈ। ਤੁਸੀਂ ਕਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ? ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ MLA ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗਿਆ। ਕੋਈ ਅੱਜ ਦੇ ਹਾਲਾਤ 84 ਵਰਗੇ ਨੇ। ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਹੈ। ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ ਕੱਲਾ, ਹੁਣ ਉਹ ਗੱਲਾਂ ਹੈ ਨਹੀਂ। ਹੁਣ ਝੂਠ ਨਹੀਂ ਚੱਲਦਾ ਵੀਰੋ। ਜਿਹੜੀ ਗੱਲ ਹੈ, ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ, ਹਰੇਕ ਬੰਦੇ ਨੂੰ ਪਤਾ ਹੈ ਕੌਣ ਬੰਦਾ ਕਿੱਥੇ ਕਰ ਰਿਹਾ, ਕਿੱਥੇ ਝੂਠ ਬੋਲਦਾ। ਹਰ ਇੱਕ ਗੱਲ ਗੁੱਝੀ ਨਹੀਂ ਰਹਿੰਦੀ। ਹੁਣ 84 ਵਾਲੇ ਹਾਲਾਤ ਹੈ ਨਹੀਂ। ਤੁਹਾਨੂੰ ਲਾਅ ਐਂਡ ਆਰਡਰ ਦੀ ਹਾਲਤ ਨੂੰ ਮੰਨਣਾ ਚਾਹੀਦਾ ਹੈ। ਸਾਡੇ ਘਰ ਜਿਹੜੇ ਨੇ ਵੀਰੋ ਤਾਂ ਬਿਲਕਦੇ ਆ। ਮਾਫ ਕਰਨਾ, ਮੈਂ ਟਾਈਮ ਥੋੜਾ ਜਿਹਾ ਭਾਵੁਕ ਹੋਇਆ, ਵੱਧ ਲੈ ਜਾਏਗਾ। ਕੋਈ ਗੱਲ ਸ਼ਬਦ ਵੱਧ ਘੱਟ ਬੋਲ ਗਿਆ, ਮੈਂ ਸੰਗਤ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਪਿਤਾ ਸਿੱਧੂ ਮੂਸੇਵਾਲੇ ਦੇ, ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਰੱਖੇ ਆ। ਅਗਲੇ ਮੁਲਾਜ਼ਮ ਨੂੰ ਬੇਨਤੀ ਕਰਾਂ, ਕਮਲਜੀਤ ਸਿੰਘ ਬਰਾੜ ਸਾਹਿਬ 2 ਮਿੰਟ ਵਾਸਤੇ ਸੰਗਤਾਂ ਨਾਲ ਰੂਬਰੂ ਹੋਣਗੇ। ਇੱਕ ਬੇਨਤੀ ਕਰਨੀ ਆ ਸੰਗਤਾਂ ਨੂੰ ਕਿ 14 ਸਮੁੱਚੇ ਆਗੂ ਸਾਹਿਬਾਨ ਔਰ ਪੰਡਾਲ ਦੇ ਵਿੱਚ ਪਹੁੰਚੇ ਸਾਰੇ ਜੁਝਾਰੂ ਸਾਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਾਣਦੇ ਹੋ, ਪਿਛਲੇ ਸਮੇਂ ਦੌਰਾਨ ਜੋ ਘਟਨਾਵਾਂ ਹੋਈਆਂ, ਸਾਰੇ ਵੀਰ ਉਸ ਗੱਲ ਤੋਂ ਜਾਣੂ। ਮੈਂ ਕਦੇ ਸੁਣਿਆ ਕਰਦਾ ਸੀ ਵੀ ਜਿਹੜੀ ਸਰਕਾਰ ਹੈ ਇਹ ਸੱਥਾਂ 'ਚੋਂ ਚੱਲਿਆ ਕਰੂਗੀ, ਪਰ ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਚੱਲਦੀ ਦੀਂਦੀ। ਹਰ ਇੱਕ ਛੋਟੀ ਜਿਹੀ ਗੱਲ ਦਾ ਇਹ ਗੁੱਸਾ ਕਰਦੇ ਆ। ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ 4.5 ਮਹੀਨੇ ਹੋ ਗਏ ਨੇ। 4 ਮਹੀਨੇ ਹੋ ਗਏ ਸਾਨੂੰ ਹਰ ਸੰਡੇ ਨੂੰ ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਆਵਾਮ ਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ ਹੈ। ਜੇ ਕੋਈ ਸੱਚ ਦੀ ਗੱਲ ਕਰਦਾ ਹੈ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਭਦਾ ਹੈ। ਇਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ, ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ, ਪਰ ਸਿਹਤ ਨਹੀਂ ਅਲਾਉ ਕਰਦੀ ਸੀ। ਅੱਜ ਵੀ ਧੱਕੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ। ਵੀਰੋ, ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ, ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿਹਦਾ ਤੇ ਪਰਚਾ ਦੇ ਦਿੱਤਾ ਜਾਏ। ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ, ਮਨ ਬੜਾ ਦੁਖੀ ਹੋਇਆ। ਅੱਜ ਤੁਹਾਡੇ ਵਿੱਚ ਆ ਕੇ ਮੇਰੇ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ ਹੈ।
जे मैं अपनी गल करदा, एडी बड़ी समुची इंडस्ट्री कतल तो बाद बिल्कुल सुनसान छह करके बैठ गई, किसी को कोई फर्क नहीं पिया। जे बोलियां तो दो कुड़ियां ने हिम्मत की बोलने की, परपिंदर हांडा बोली, एक कुड़ी जौनी जैल सॉरी नाम है, उन्हें कोई गाना वगैरह कल कोई यूट्यूब पर पाया। सवेर का SSP उन्होंने कुड़ी को धमकियां दे रहा है, परचे दे दूंगा, ये कर दूंगा, 6 महीने जमानत नहीं होनी, दसो भाई की गुनाह है। एक पासे तुसी राइट टू स्पीच की गल करते हो, दूजे पासे जे कोई अपने विचार साढ़े चुने हुए नुमाइंदे तक भेज दिंदा है, वो लिख के भेज देवे, वो बोल के भेज देवे, वो गा के भेज देवे, की फर्क पैंदा उस गल दा। वो लड़की साढ़े विच आई, साढ़े विच रही, उन्हें साड़ी तकलीफ नूं इत्थों बाचिया, दिल तो बाचिया भी किवें सुन्नियां कंधां दे विच और सानू परचे देण दी काहदी गल कर दो वीरो, साडे ते रब ने परचा देता, सुन्नियां कंधां यही चीज जेल दे विच उही मेरे घरे है। एक जवाक सी बेरहमी दे नाल तुसीं मेथों खोलिया, हुण आ जनता मेरे मोढे नाल मोढा ला के खड़दी है, तो वो भी नहीं चलिया जाता। ਵੀਰੋ 1 ਸਾਲ ਦੇ ਵਿੱਚ ਮੇਰੇ ਬੱਚੇ ਨੇ 24 ਕਰੋੜ ਰੁਪਈਆ ਟੈਕਸ ਭਰਿਆ ਸਰਕਾਰ ਨੂੰ। ਜੇ ਇੱਕ ਵੀ ਗੱਲ ਇਥੋਂ ਝੂਠੀ ਕਹਾ, एक एक शब्द का मैं जिम्मेवार होऊंगा। और 2-2 करोड़ रुपया टैक्स भर के मौत किहो जी मिलती है जहे जी जानवरों को भी नहीं मिलती। और जे मैं गल करदा भी ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ, ਇਹਨਾਂ ਦੀ ਪੁਸ਼ਤ ਪਨਾਹੀ ਛੱਡ ਦਿਓ। ਮੈਂ ਸਾਰੀ ਫੋਰਸ ਨੂੰ ਮਾੜੀ ਨਹੀਂ ਕਹਿੰਦਾ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ, ਪਰ ਜਦੋਂ ਕੁਝ ਚਹੇਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ, ਸਹੀ ਪੁੱਛੋ ਕਾਲਜੇ ਨੂੰ ਪੱਟ ਚੜਦਾ ਉਦੋਂ ਕਰਦੇ। ਹੁਣ ਵੀ ਵੇਖ ਲਓ, ਫੜਨੇ ਦੂਰ ਦੀ ਗੱਲ ਹੈ, ਜਿਹੜੇ ਫੜੇ ਹੋਏ ਉਹ ਵੀ ਭਜਾਈ ਜਾਂਦੇ ਆ। ਇਹ ਕੱਲਾ ਇੱਕ ਪ੍ਰਿਤਪਾਲ ਨਹੀਂ, ਇਹੋ ਜਿਹੀਆਂ ਕਾਲੀਆਂ ਭੇਡਾਂ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਹੋਰ ਵੀ, ਜਿਹੜੀਆਂ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ, ਕੋਠੀਆਂ ਤੇ ਕਬਜ਼ੇ ਕਰ। ਵੀਰੋ ਇਹ ਜਿਹੜਾ ਗੱਠਜੋੜ ਹੋ ਗਿਆ, ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ। ਇਹਨਾਂ ਦੇ ਨਾਲ ਸਮਗਲਰ ਵੀ ਰਲ ਗਏ। ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ। ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ, ਮੈਂ ਡਰਦਾ ਹੁੰਦਾ, ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ ਨਾ ਹੋ ਜਾਏ। ਧਿਆਨ ਰੱਖੀ, ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ। 6 ਮਹੀਨਿਆਂ ਦੇ ਵਿੱਚ ਅਸੀਂ 3 ਦੀਪ ਗਵਾ ਲਿਆ। ਕੀ ਗੱਲ, ਜਿਹੜਾ ਬੱਚਾ ਵੀ ਥੋੜੀ ਜਿਹੀ ਉੱਚੀ ਗੱਲ ਕਰਨ ਲੱਗਦਾ ਹੈ, ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਵਾੜਤਾ। ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ। ਕੀ ਗੱਲ ਹੈ, ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ? ਇੱਥੇ ਕਾਨੂੰਨ ਹੋਰ ਹੈ, ਇੱਥੇ ਅਦਾਲਤਾਂ ਹੋਰ ਨੇ। ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਰ। ਤੇ ਮੈਂ ਲੱਖੇ ਵੀਰ ਨੂੰ ਬੇਨਤੀ ਕਰਦਾ, ਵੀਰ ਸੱਚ ਬੋਲਦਾ ਹੈ, ਸੱਚ ਬੋਲਦਾ ਰਿਹਾ, ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਔਰ ਸੁਚੇਤ ਜ਼ਰੂਰ ਰਹੀ, ਕਿਉਂਕਿ ਇਹਨਾਂ ਦੇ ਬਾਰੇ, ਇਹਨਾਂ ਦੀ ਨੀਅਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹ 1 ਮਿੰਟ ਦੇ ਵਿੱਚ ਕੀ ਕਰਦੇ ਹੋ। ਅਸੀਂ 3-4 ਨੌਜਵਾਨ ਖੋਏ ਨੇ, ਉਹਨਾਂ ਦੀ ਭਰਪਾਈ ਕਰਨੀ ਬਹੁਤ ਔਖੀ ਹੈ, ਕਿਉਂਕਿ ਜਦੋਂ ਨਾਮ ਬਣਦਾ 1-2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ ਹੈ। ਅੱਜ 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਆ ਤਾਂ ਉਹਦੀ ਸਖਤ ਮਿਹਨਤ ਦਾ ਨਤੀਜਾ ਸੀ। ਔਰ ਸਾਨੂੰ ਮਿਲਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਲਗਜ਼ਰੀ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ, ਔਰ ਇਲਾਕੇ ਦੇ ਵਿੱਚ ਸਾਨੂੰ ਕੋਹ ਕੇ ਮਾਰ ਦਿੱਤਾ ਗਿਆ। ਦੱਸੋ ਸਾਡਾ ਕਸੂਰ ਕੀ ਸੀ? ਮੈਂ ਜਿੱਦਾਂ ਸੰਸਕਾਰ ਕੀਤਾ ਸੀ ਵੀਰੋ, ਸਿਰ ਤੋਂ ਪੱਗ ਲਾ ਕੇ ਵੀ ਥੋਥੋਂ ਇਹ ਗੱਲ ਮੰਗੀ ਸੀ ਵੀ ਮੈਂ ਇੱਕ 5-7 ਕਿੱਲੇ ਵਾਲਾ ਜ਼ਿਮੀਂਦਾਰ, ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ, ਧਰਮ ਦੀ ਲੜਾਈ ਲੜੀ, ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ। ਜਿੰਨੀ ਸਾਡੀ ਔਕਾਤ ਸੀ, ਅਸੀਂ ਕਿੱਥੇ ਨਹੀਂ ਖੜੇ, ਲੋਕਾਂ ਨਾਲ ਨਹੀਂ ਖੜੇ, ਸੰਘਰਸ਼ ਦੇ ਵਿੱਚ ਨਹੀਂ ਖੜੇ। ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ। ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ ਵੀ ਮੈਂ ਤੁਹਾਡਾ, ਮੇਰਾ ਪਰਿਵਾਰ
ਤੁਹਾਡਾ ਹਮੇਸ਼ਾ ਕਰਜ਼ਦਾਰ ਰਹੂਗਾ। ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ, ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇ। ਬਸ ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਕਰਦਾ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ ਇਹਨਾਂ ਨੂੰ ਸਾਂਭ ਕੇ ਰੱਖਿਓ। ਬੜੀਆਂ ਘਿਨਾਉਣੀਆਂ ਚਾਲਾਂ ਚੱਲਣਗੇ, ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ। ਮੈਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ। ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ, ਰੰਗਲਾ ਪੰਜਾਬ ਕਿੱਥੇ ਸੀ? ਜੇ ਮੇਰਾ ਪੁੱਤ ਜਵਾਰ ਕੇ ਨਾ ਕੱਲਾ ਜਾਂਦਾ ਤਾਂ ਸ਼ਾਮ ਤੱਕ 11 ਲਗਾੜੇ ਬੰਦੂਕਾਂ ਲੈ ਕੇ ਮੇਰੇ ਘਰੇ ਵੜ ਜਾਣੇ ਸੀ। ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਕੁ ਸੁਚੇਤ ਹੁੰਦੇ ਆ? ਕੋਈ ਮੰਜੇ ਤੇ ਬੈਠਾ ਹੁੰਦਾ, ਕੋਈ ਪੀੜੇ ਤੇ ਬੈਠਾ ਹੁੰਦਾ, 10 ਬੰਦੇ ਟੱਟ ਕਰਦੇ ਗੋਲੀਆਂ ਮਾਰਦੇ ਘਰੇ ਵੜ ਜਾਣਗੇ, ਕੀ ਕਰ ਲਾਂਗੇ ਬਾਈ? ਇਹ ਸਾਡਾ ਰੰਗਲਾ ਪੰਜਾਬ ਹੈ। ਤੁਸੀਂ ਕਿਹੜੇ ਲਾ ਐਂਡ ਆਰਡਰ ਦੀ ਗੱਲ ਕਰਦੇ ਹੋ? ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾ ਐਂਡ ਆਰਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ ਐਮਐਲਏ ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗਿਆ। ਕੋਈ ਅੱਜ ਦੇ ਹਾਲਾਤ 84 ਵਰਗੇ ਨੇ। ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਹੈ। ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ ਕੱਲਾ, ਹੁਣ ਉਹ ਗੱਲਾਂ ਹੈ ਨਹੀਂ। ਹੁਣ ਝੂਠ ਨਹੀਂ ਚੱਲਦਾ ਵੀਰੋ। ਜਿਹੜੀ ਗੱਲ ਹੈ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ, ਹਰੇਕ ਬੰਦੇ ਨੂੰ ਪਤਾ ਹੈ ਕੌਣ ਬੰਦਾ ਕਿੱਥੇ ਕਰ ਰਿਹਾ, ਕਿੱਥੇ ਝੂਠ ਬੋਲਦਾ। ਹਰ ਇੱਕ ਗੱਲ ਗੁੱਝੀ ਨਹੀਂ ਰਹਿੰਦੀ। ਹੁਣ 84 ਵਾਲੇ ਹਾਲਾਤ ਹੈ ਨਹੀਂ। ਤੁਹਾਨੂੰ ਲਾ ਐਂਡ ਆਰਡਰ ਦੀ ਹਾਲਤ ਨੂੰ ਮੰਨਣਾ ਚਾਹੀਦਾ ਹੈ। ਸਾਡੇ ਘਰ ਜਿਹੜੇ ਨੇ ਵੀਰੋ ਤਾਂ ਬਿਲਕਦੇ ਆ। ਮਾਫ ਕਰਨਾ, ਮੈਂ ਟਾਈਮ ਥੋੜਾ ਜਿਹਾ ਭਾਵੁਕ ਹੋਇਆ, ਵੱਧ ਲੈ ਜਾਏਗਾ। ਕੋਈ ਗੱਲ ਸ਼ਬਦ ਵੱਧ ਘੱਟ ਬੋਲ ਗਿਆ, ਮੈਂ ਸੰਗਤ ਤੋਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਪਿਤਾ ਸਿੱਧੂ ਮੂਸੇਵਾਲੇ ਦੇ। ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਰੱਖੇ ਆ। ਅਗਲੇ ਮੁਲਾਜ਼ਮ ਨੂੰ ਬੇਨਤੀ ਕਰਾਂ, ਕਮਲਜੀਤ ਸਿੰਘ ਬਰਾੜ ਸਾਹਿਬ 2 ਮਿੰਟ ਵਾਸਤੇ ਸੰਗਤਾਂ ਨਾਲ ਰੂਬਰੂ ਹੋਣਗੇ। ਇੱਕ ਬੇਨਤੀ ਕਰਨੀ ਆ ਸੰਗਤਾਂ ਨੂੰ ਕਿ 14 ਸਮੁੱਚੇ ਆਗੂ ਸਾਹਿਬਾਨ ਔਰ ਪੰਡਾਲ ਦੇ ਵਿੱਚ ਪਹੁੰਚੇ ਸਾਰੇ ਜੁਝਾਰੂ ਸਾਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਾਣਦੇ ਹੋ, ਪਿਛਲੇ ਸਮੇਂ ਦੌਰਾਨ ਜੋ ਘਟਨਾਵਾਂ ਹੋਈਆਂ, ਸਾਰੇ ਵੀਰ ਉਸ ਗੱਲ ਤੋਂ ਜਾਣੂ। ਮੈਂ ਕਦੇ ਸੁਣਿਆ ਕਰਦਾ ਸੀ ਵੀ ਜਿਹੜੀ ਸਰਕਾਰ ਹੈ ਇਹ ਸੱਥਾਂ 'ਚੋਂ ਚੱਲਿਆ ਕਰੂਗੀ, ਪਰ ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਚੱਲਦੀ ਦੀਂਦੀ। ਹਰ ਇੱਕ ਛੋਟੀ ਜਿਹੀ ਗੱਲ ਦਾ ਇਹ ਗੁੱਸਾ ਕਰਦੇ ਆ। ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ 4.5 ਮਹੀਨੇ ਹੋ ਗਏ ਨੇ। 4 ਮਹੀਨੇ ਹੋ ਗਏ ਸਾਨੂੰ ਹਰ ਸੰਡੇ ਨੂੰ ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਆਵਾਮ ਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ ਹੈ। ਜੇ ਕੋਈ ਸੱਚ ਦੀ ਗੱਲ ਕਰਦਾ ਹੈ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਭਦਾ ਹੈ। ਇਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ, ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ, ਪਰ ਸਿਹਤ ਨਹੀਂ ਅਲਾਓ ਕਰਦੀ ਸੀ। ਅੱਜ ਵੀ ਧੱਕੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ। ਵੀਰੋ, ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ, ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿਹਦਾ ਤੇ ਪਰਚਾ ਦੇ ਦਿੱਤਾ ਜਾਏ। ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ ਮਨ ਬੜਾ ਦੁਖੀ ਹੋਇਆ। ਅੱਜ ਤੁਹਾਡੇ ਵਿੱਚ ਆ ਕੇ ਮੇਰੇ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ ਹੈ। ਜੇ ਮੈਂ ਆਪਣੀ ਗੱਲ ਕਰਦਾ, ਐਡੀ ਵੱਡੀ ਸਮੁੱਚੀ ਇੰਡਸਟਰੀ ਕਤਲ ਤੋਂ ਬਾਅਦ ਬਿਲਕੁਲ ਸੁੰਨਸਾਨ ਛਾਂ ਕਰਕੇ ਬੈਠ ਗਈ। ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਜੇ ਬੋਲੀਆਂ ਤਾਂ 2 ਕੁੜੀਆਂ ਨੇ ਹਿੰਮਤ ਕੀਤੀ ਬੋਲਣ ਦੀ। ਪਰਪਿੰਦਰ ਹਾਂਡਾ ਬੋਲੀ, ਇੱਕ ਕੁੜੀ ਜੌਨੀ ਜੈਲ, ਸੌਰੀ ਨਾਮ ਉਹਦਾ, ਉਹਨੇ ਕੋਈ ਗਾਣਾ ਵਗੈਰਾ ਕੱਲ ਕੋਈ YouTube ਤੇ ਪਾਇਆ। ਸਵੇਰ ਦਾ SSP ਉਹਨੂੰ ਕੁੜੀ ਨੂੰ ਧਮਕੀਆਂ ਦੇ ਰਿਹਾ, ਪਰਚੇ ਦੇ ਦੂੰਗਾ, ਜੇ ਕਰ ਦੂੰਗਾ 6 ਮਹੀਨੇ ਜ਼ਮਾਨਤ ਨਹੀਂ ਹੋਣੀ। ਦੱਸੋ ਭਾਈ ਕੀ ਗੁਨਾਹ ਹੈ? ਇੱਕ ਪਾਸੇ ਤੁਸੀਂ ਰਾਈਟ ਟੂ ਸਪੀਚ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜੇ ਕੋਈ ਆਪਣੇ ਵਿਚਾਰ ਸਾਡੇ ਚੁਣੇ ਹੋਏ ਨੁਮਾਇੰਦੇ ਤੱਕ ਭੇਜ ਦਿੰਦਾ, ਉਹ ਲਿਖ ਕੇ ਭੇਜ ਦੇਵੇ, ਉਹ ਬੋਲ ਕੇ ਭੇਜ ਦੇਵੇ, ਉਹ ਗਾ ਕੇ ਭੇਜ ਦੇਵੇ, ਕੀ ਫਰਕ ਪੈਂਦਾ ਉਸ ਗੱਲ ਦਾ? ਉਹ ਲੜਕੀ ਸਾਡੇ ਵਿੱਚ ਆਈ, ਸਾਡੇ ਵਿੱਚ ਰਹੀ, ਉਹਨੇ ਸਾਡੀ ਤਕਲੀਫ ਨੂੰ ਇੱਥੋਂ ਵਾਚਿਆ, ਦਿਲ ਤੋਂ ਵਾਚਿਆ ਵੀ
ਕਿਵੇਂ ਸੁੰਨੀਆਂ ਕੰਧਾਂ ਦੇ ਵਿੱਚ ਔਰ ਸਾਨੂੰ ਪਰਚੇ ਦੇਣ ਦੀ ਕਾਹਦੀ ਗੱਲ ਕਰਦੇ ਹੋ ਵੀਰੋ, ਸਾਡੇ ਤਾਂ ਰੱਬ ਨੇ ਪਰਚਾ ਦੇਤਾ। ਸੁੰਨੀਆਂ ਕੰਧਾਂ ਇਹੀ ਚੀਜ਼ ਜੇਲ੍ਹ ਦੇ ਵਿੱਚ ਉਹੀ ਮੇਰੇ ਘਰੇ ਹੈ। ਇੱਕ ਜਵਾਕ ਸੀ, ਬੇਰਹਿਮੀ ਦੇ ਨਾਲ ਤੁਸੀਂ ਮੇਥੋਂ ਖੋਲਿਆ। ਹੁਣ ਆ ਜਨਤਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ, ਉੱਥੋਂ ਉਹ ਵੀ ਨਹੀਂ ਚੱਲਿਆ ਜਾਂਦਾ। ਵੀਰੋ, ਇੱਕ ਸਾਲ ਦੇ ਵਿੱਚ ਮੇਰੇ ਬੱਚੇ ਨੇ 24 ਕਰੋੜ ਰੁਪਈਆ ਟੈਕਸ ਭਰਿਆ ਸਰਕਾਰ ਨੂੰ। ਜੇ ਇੱਕ ਵੀ ਗੱਲ ਇਥੋਂ ਝੂਠੀ ਕਹਾ, ਇੱਕ ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹੋਊਂਗਾ। ਔਰ 2-2 ਕਰੋੜ ਰੁਪਇਆ ਟੈਕਸ ਭਰ ਕੇ ਮੌਤ ਕਿਹੋ ਜਿਹੀ ਮਿਲਦੀ ਹੈ ਜਿਹੇ ਜਿਹੀ ਜਾਨਵਰਾਂ ਨੂੰ ਵੀ ਨਹੀਂ ਮਿਲਦੀ। ਔਰ ਜੇ ਮੈਂ ਗੱਲ ਕਰਦਾ ਵੀ ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ, ਇਹਨਾਂ ਦੀ ਪੁਸ਼ਤ ਪਨਾਹੀ ਛੱਡ ਦਿਓ। ਮੈਂ ਸਾਰੀ ਫੋਰਸ ਨੂੰ ਮਾੜੀ ਨਹੀਂ ਕਹਿੰਦਾ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ, ਪਰ ਜਦੋਂ ਕੁਝ ਚਹੇਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ, ਸਹੀ ਪੁੱਛੋ ਕਾਲਜੇ ਨੂੰ ਪੱਟ ਚੜ੍ਹਦਾ ਉਦੋਂ ਕਰਦੇ। ਹੁਣ ਵੀ ਵੇਖ ਲਓ, ਫੜਨੇ ਦੂਰ ਦੀ ਗੱਲ ਹੈ, ਜਿਹੜੇ ਫੜੇ ਹੋਏ ਉਹ ਵੀ ਭਜਾਈ ਜਾਂਦੇ ਆ। ਇਹ ਕੱਲਾ ਇੱਕ ਪ੍ਰਿਤਪਾਲ ਨਹੀਂ, ਇਹੋ ਜਿਹੀਆਂ ਕਾਲੀਆਂ ਭੇਡਾਂ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਹੋਰ ਵੀ, ਜਿਹੜੀਆਂ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ, ਕੋਠੀਆਂ ਤੇ ਕਬਜ਼ੇ ਕਰਦੇ ਆ। ਵੀਰੋ, ਇਹ ਜਿਹੜਾ ਗੱਠਜੋੜ ਹੋ ਗਿਆ, ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ? ਇਹਨਾਂ ਦੇ ਨਾਲ ਸਮਗਲਰ ਵੀ ਰਲ ਗਏ। ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ। ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ, ਮੈਂ ਡਰਦਾ ਹੁੰਦਾ, ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ ਨਾ ਹੋ ਜਾਏ। ਧਿਆਨ ਰੱਖੀ, ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ। 6 ਮਹੀਨਿਆਂ ਦੇ ਵਿੱਚ ਅਸੀਂ 3 ਦੀਪ ਗਵਾ ਲਿਆ। ਕੀ ਗੱਲ, ਜਿਹੜਾ ਬੱਚਾ ਵੀ ਥੋੜੀ ਜਿਹੀ ਗੱਲ ਕਰਨ ਲੱਗਦਾ ਉਹਦਾ ਸਿਰ ਕੰਮ ਕਰ ਦਿੱਤਾ ਜਾਂਦਾ। ਔਰ ਉਸ ਤੋਂ ਬਾਅਦ ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਵਾੜਤਾ। ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ। ਕੀ ਗੱਲ ਹੈ, ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ? ਇੱਥੇ ਕਾਨੂੰਨ ਹੋਰ ਹੈ, ਇੱਥੇ ਅਦਾਲਤਾਂ ਹੋਰ ਨੇ। ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਰ। ਤੇ ਮੈਂ ਲੱਖੇ ਵੀਰ ਨੂੰ ਬੇਨਤੀ ਕਰਦਾ, ਵੀਰ ਸੱਚ ਬੋਲਦਾ, ਸੱਚ ਬੋਲਦਾ ਰਿਹਾ, ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਔਰ ਸੁਚੇਤ ਜ਼ਰੂਰ ਰਹੀ, ਕਿਉਂਕਿ ਇਹਨਾਂ ਦੇ ਬਾਰੇ, ਇਹਨਾਂ ਦੀ ਨੀਅਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹ 1 ਮਿੰਟ ਦੇ ਵਿੱਚ ਕੀ ਕਰਦੇ ਨੇ। ਅਸੀਂ 3-4 ਨੌਜਵਾਨ ਖੋਏ ਨੇ, ਉਹਨਾਂ ਦੀ ਭਰਪਾਈ ਕਰਨੀ ਬਹੁਤ ਔਖੀ ਹੈ, ਕਿਉਂਕਿ ਜਦੋਂ ਨਾਮ ਬਣਦਾ 1-2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ। ਅੱਜ 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਆ ਤਾਂ ਉਹਦੀ ਸਖਤ ਮਿਹਨਤ ਦਾ ਨਤੀਜਾ ਸੀ। ਔਰ ਸਾਨੂੰ ਮਿਲਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਲਗਜ਼ਰੀ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ, ਔਰ ਇਲਾਕੇ ਦੇ ਵਿੱਚ ਸਾਨੂੰ ਖੋ ਕੇ ਮਾਰ ਦਿੱਤਾ ਗਿਆ। ਦੱਸੋ ਸਾਡਾ ਕਸੂਰ ਕੀ ਸੀ? ਮੈਂ ਜਿੱਦਾਂ ਸੰਸਕਾਰ ਕੀਤਾ ਸੀ ਵੀਰੋ, ਸਿਰ ਤੋਂ ਪੱਗ ਲਾ ਕੇ ਵੀ ਥੋਥੋਂ ਇਹ ਗੱਲ ਮੰਗੀ ਸੀ ਵੀ ਮੈਂ ਇੱਕ 5-7 ਕਿੱਲੇ ਵਾਲਾ ਜ਼ਮੀਨਦਾਰ, ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ, ਧਰਮ ਦੀ ਲੜਾਈ ਲੜੀ, ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ। ਜਿੰਨੀ ਸਾਡੀ ਔਕਾਤ ਸੀ, ਅਸੀਂ ਕਿੱਥੇ ਨਹੀਂ ਖੜੇ, ਲੋਕਾਂ ਨਾਲ ਨਹੀਂ ਖੜੇ, ਸੰਘਰਸ਼ ਦੇ ਵਿੱਚ ਨਹੀਂ ਖੜੇ। ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ। ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ ਵੀ ਮੈਂ ਤੁਹਾਡਾ, ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਕਰਜ਼ਦਾਰ ਰਹੂਗਾ। ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ, ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇ। ਬਸ ਇੰਨੀਆਂ ਕਿ ਬੇਨਤੀਆਂ ਤੁਹਾਡੇ ਨਾਲ ਕਰਦਾ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ, ਇਹਨਾਂ ਨੂੰ ਸਾਂਭ ਕੇ ਰੱਖਿਓ। ਬੜੀਆਂ ਘਿਨਾਉਣੀਆਂ ਚਾਲਾਂ ਚੱਲਣਗੇ, ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ। ਮੈਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ। ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ, ਰੰਗਲਾ ਪੰਜਾਬ ਕਿੱਥੇ ਸੀ? ਜੇ ਮੇਰਾ ਪੁੱਤ ਜਵਾਰ ਕੇ ਨਾ ਕੱਲਾ ਜਾਂਦਾ ਤਾਂ ਸ਼ਾਮ ਤੱਕ 11 ਲਗਾੜੇ ਬੰਦੂਕਾਂ ਲੈ ਕੇ ਮੇਰੇ ਘਰੇ ਵੜ ਜਾਣੇ ਸੀ। ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਕੁ ਸੁਚੇਤ ਹੁੰਦੇ ਆ? ਕੋਈ ਮੰਜੇ ਤੇ ਬੈਠਾ ਹੁੰਦਾ, ਕੋਈ ਪੀੜੇ ਤੇ ਬੈਠਾ ਹੁੰਦਾ, 10 ਬੰਦੇ ਤੱਟ ਕਰਦੇ, ਗੋਲੀਆਂ ਮਾਰਦੇ, ਘਰੇ ਵੜ ਜਾਣਗੇ, ਕੀ ਕਰ ਲਾਂਗੇ ਬਾਈ? ਇਹ ਸਾਡਾ ਰੰਗਲਾ ਪੰਜਾਬ ਹੈ। ਤੁਸੀਂ ਕਿਹੜੇ ਲਾ ਐਂਡ ਆਰਡਰ ਦੀ ਗੱਲ ਕਰਦੇ ਹੋ? ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾ ਐਂਡ ਆਰਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ MLA ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗਿਆ। ਕੋਈ ਅੱਜ ਦੇ ਹਾਲਾਤ 84 ਵਰਗੇ ਨੇ।
ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਹੈ। ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ ਕੱਲਾ, ਹੁਣ ਉਹ ਗੱਲਾਂ ਹੈ ਨਹੀਂ। ਹੁਣ ਝੂਠ ਨਹੀਂ ਚੱਲਦਾ ਵੀਰੋ। ਜਿਹੜੀ ਗੱਲ ਹੈ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ, ਹਰੇਕ ਬੰਦੇ ਨੂੰ ਪਤਾ ਹੈ ਕੌਣ ਬੰਦਾ ਕਿੱਥੇ ਕਰ ਰਿਹਾ, ਕਿੱਥੇ ਝੂਠ ਬੋਲਦਾ। ਹਰ ਇੱਕ ਗੱਲ ਗੁੱਝੀ ਨਹੀਂ ਰਹਿੰਦੀ ਹੁਣ 84 ਵਾਲੇ ਹਾਲਾਤ ਹੈ ਨਹੀਂ। ਤੁਹਾਨੂੰ ਲਾਂਡ ਆਰਡਰ ਦੀ ਹਾਲਤ ਨੂੰ ਮੰਨਣਾ ਚਾਹੀਦਾ ਹੈ। ਸਾਡੇ ਘਰ ਜਿਹੜੇ ਨੇ ਵੀਰੋ ਤਾਂ ਬਿਲਕਦੇ ਆ। ਮਾਫ ਕਰਨਾ, ਮੈਂ ਟਾਈਮ ਥੋੜਾ ਜਿਹਾ ਭਾਵੁਕ ਹੋਇਆ, ਵੱਧ ਲੈ ਜਾਏਗਾ। ਕੋਈ ਗੱਲ ਸ਼ਬਦ ਵੱਧ ਘੱਟ ਬੋਲ ਗਿਆ ਮੈਂ ਸੰਗਤ ਤੋਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਪਿਤਾ ਸਿੱਧੂ ਮੂਸੇਵਾਲੇ ਦੇ, ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਰੱਖੇ ਆ। ਅਗਲੇ ਮੁਲਾਜ਼ਮ ਮੈਂ ਬੇਨਤੀ ਕਰਾਂ ਕਮਲਜੀਤ ਸਿੰਘ ਬਰਾੜ ਸਾਹਿਬ 2 ਮਿੰਟ ਵਾਸਤੇ ਸੰਗਤਾਂ ਨਾਲ ਰੂਬਰੂ ਹੋਣਗੇ। ਇੱਕ ਬੇਨਤੀ ਕਰਨੀ ਆ ਸੰਗਤਾਂ ਨੂੰ ਕਿ 14 ਸਮੁੱਚੇ ਆਗੂ ਸਾਹਿਬਾਨ ਔਰ ਪੰਡਾਲ ਦੇ ਵਿੱਚ ਪਹੁੰਚੇ ਸਾਰੇ ਜੁਝਾਰੂ ਸਾਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਸਮੇਂ ਦੌਰਾਨ ਜੋ ਘਟਨਾਵਾਂ ਹੋਈਆਂ, ਸਾਰੇ ਵੀਰ ਉਸ ਗੱਲ ਤੋਂ ਜਾਣੂ। ਮੈਂ ਕਦੇ ਸੁਣਿਆ ਕਰਦਾ ਸੀ ਵੀ ਜਿਹੜੀ ਸਰਕਾਰ ਹੈ ਇਹ ਸੱਥਾਂ 'ਚੋਂ ਚੱਲਿਆ ਕਰੂਗੀ, ਪਰ ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਚੱਲਦੀ ਦੀਂਦੀ। ਹਰ ਇੱਕ ਛੋਟੀ ਜਿਹੀ ਗੱਲ ਦਾ ਇਹ ਗੁੱਸਾ ਕਰਦੇ ਆ। ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ 4.5 ਮਹੀਨੇ ਹੋ ਗਏ ਨੇ। 4 ਮਹੀਨੇ ਹੋ ਗਏ ਸਾਨੂੰ ਹਰ ਸੰਡੇ ਨੂੰ ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਆਵਾਮ ਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ ਹੈ। ਜੇ ਕੋਈ ਸੱਚ ਦੀ ਗੱਲ ਕਰਦਾ ਹੈ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਭਦਾ ਹੈ। ਇਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ, ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ, ਪਰ ਸਿਹਤ ਨਹੀਂ ਅਲਾਉ ਕਰਦੀ ਸੀ। ਅੱਜ ਵੀ ਇਹ ਨਾਲ ਕੋਸ਼ਿਸ਼ ਕੀਤੀ ਹੈ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ। ਵੀਰੋ, ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ, ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿਹਦਾ ਤੇ ਪਰਚਾ ਦੇ ਦਿੱਤਾ ਜਾਏ। ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ ਮਨ ਬੜਾ ਦੁਖੀ ਹੋਇਆ। ਅੱਜ ਤੁਹਾਡੇ ਵਿੱਚ ਆ ਕੇ ਮੇਰੇ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ ਹੈ। ਜੇ ਮੈਂ ਆਪਣੀ ਗੱਲ ਕਰਦਾ, ਐਡੀ ਵੱਡੀ ਸਮੁੱਚੀ ਇੰਡਸਟਰੀ ਕਤਲ ਤੋਂ ਬਾਅਦ ਬਿਲਕੁਲ ਸੁੰਨਸਾਨ ਛਾਂ ਕਰਕੇ ਬੈਠ ਗਈ, ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਜੇ ਬੋਲੀਆਂ ਤਾਂ 2 ਕੁੜੀਆਂ ਨੇ ਹਿੰਮਤ ਕੀਤੀ ਬੋਲਣ ਦੀ। ਪਰਪਿੰਦਰ ਹਾਂਡਾ ਬੋਲੀ, ਇੱਕ ਕੁੜੀ ਜੌਨੀ ਜੈਲ ਸੌਰੀ ਨਾਮ ਦਾ, ਉਹਨੇ ਕੋਈ ਗਾਣਾ ਵਗੈਰਾ ਕੱਲ ਕੋਈ YouTube ਤੇ ਪਾਇਆ। ਸਵੇਰ ਦਾ SSP ਉਹਨੂੰ ਕੁੜੀ ਨੂੰ ਧਮਕੀਆਂ ਦੇ ਰਿਹਾ, ਪਰਚੇ ਦੇ ਦੂੰਗਾ, ਜੇ ਕਰ ਦੂੰਗਾ 6 ਮਹੀਨੇ ਜ਼ਮਾਨਤ ਨਹੀਂ ਹੋਣੀ। ਦੱਸੋ ਭਾਈ ਕੀ ਗੁਨਾਹ ਹੈ? ਇੱਕ ਪਾਸੇ ਤੁਸੀਂ ਰਾਈਟ ਟੂ ਸਪੀਚ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜੇ ਕੋਈ ਆਪਣੇ ਵਿਚਾਰ ਸਾਡੇ ਚੁਣੇ ਹੋਏ ਨੁਮਾਇੰਦੇ ਤੱਕ ਭੇਜ ਦਿੰਦਾ, ਉਹ ਲਿਖ ਕੇ ਭੇਜ ਦੇਵੇ, ਉਹ ਬੋਲ ਕੇ ਭੇਜ ਦੇਵੇ, ਉਹ ਗਾ ਕੇ ਭੇਜ ਦੇਵੇ, ਕੀ ਫਰਕ ਪੈਂਦਾ ਉਸ ਗੱਲ ਦਾ? ਉਹ ਲੜਕੀ ਸਾਡੇ ਵਿੱਚ ਆਈ, ਸਾਡੇ ਵਿੱਚ ਰਹੀ, ਉਹਨੇ ਸਾਡੀ ਤਕਲੀਫ ਨੂੰ ਇੱਥੋਂ ਵਾਚਿਆ, ਦਿਲ ਤੋਂ ਵਾਚਿਆ ਵੀ ਕਿਵੇਂ ਸੁੰਨੀਆਂ ਕੰਧਾਂ ਦੇ ਵਿੱਚ। ਔਰ ਸਾਨੂੰ ਪਰਚੇ ਦੇਣ ਦੀ ਕਾਹਦੀ ਗੱਲ ਕਰਦੇ ਹੋ ਵੀਰੋ? ਸਾਡੇ ਤਾਂ ਰੱਬ ਨੇ ਪਰਚਾ ਦੇਤਾ। ਸੁੰਨੀਆਂ ਕੰਧਾਂ, ਇਹੀ ਚੀਜ਼ ਜੇਲ੍ਹ ਦੇ ਵਿੱਚ ਉਹੀ ਮੇਰੇ ਘਰੇ ਹੈ। ਇੱਕ ਜਵਾਕ ਸੀ, ਬੇਰਹਿਮੀ ਦੇ ਨਾਲ ਤੁਸੀਂ ਮੇਥੋਂ ਖੋਹ ਲਿਆ। ਹੁਣ ਆ ਜਨਤਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ, ਸੋਥੋਂ ਉਹ ਵੀ ਨਹੀਂ ਚੱਲਿਆ ਜਾਂਦਾ। ਵੀਰੋ, 1 ਸਾਲ ਦੇ ਵਿੱਚ ਮੇਰੇ ਬੱਚੇ ਨੇ 24 ਕਰੋੜ ਰੁਪਈਆ ਟੈਕਸ ਭਰਿਆ ਸਰਕਾਰ ਨੂੰ। ਜੇ ਇੱਕ ਵੀ ਗੱਲ ਇਥੋਂ ਝੂਠੀ ਕਹਾ, ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹੋਊਂਗਾ। ਔਰ 2-2 ਕਰੋੜ ਰੁਪਈਆ ਟੈਕਸ ਭਰ ਕੇ ਮੌਤ ਕਿਹੋ ਜਿਹੀ ਮਿਲਦੀ ਹੈ ਜਿਹੇ ਜਿਹੀ ਜਾਨਵਰਾਂ ਨੂੰ ਵੀ ਨਹੀਂ ਮਿਲਦੀ। ਔਰ ਜੇ ਮੈਂ ਗੱਲ ਕਰਦਾ ਵੀ ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ, ਇਹਨਾਂ ਦੀ ਪੁਸ਼ਤ ਪਨਾਹੀ ਛੱਡ ਦਿਓ। ਮੈਂ ਸਾਰੀ ਫੋਰਸ ਨੂੰ ਮਾੜੀ ਨਹੀਂ ਕਹਿੰਦਾ,
ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ, ਪਰ ਜਦੋਂ ਕੁਝ ਚਹੇਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ, ਸਹੀ ਪੁੱਛੋ ਕਾਲਜੇ ਨੂੰ ਪੱਟ ਚੜ੍ਹਦਾ ਉਦੋਂ ਕਰਦੇ। ਹੁਣ ਵੀ ਵੇਖ ਲਓ, ਫੜਨੇ ਦੂਰ ਦੀ ਗੱਲ ਹੈ, ਜਿਹੜੇ ਫੜੇ ਹੋਏ ਉਹ ਵੀ ਭਜਾਈ ਜਾਂਦੇ ਆ। ਇਹ ਇਕੱਲਾ ਇੱਕ ਪ੍ਰਿਤਪਾਲ ਨਹੀਂ, ਇਹੋ ਜਿਹੀਆਂ ਕਾਲੀਆਂ ਭੇਡਾਂ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਹੋਰ ਵੀ, ਜਿਹੜੀਆਂ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ, ਕੋਠੀਆਂ ਤੇ ਕਬਜ਼ੇ ਕਰਦੇ ਆ। ਵੀਰੋ, ਇਹ ਜਿਹੜਾ ਗੱਠਜੋੜ ਹੋ ਗਿਆ, ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ? ਇਹਨਾਂ ਦੇ ਨਾਲ ਸਮਗਲਰ ਵੀ ਰਲ ਗਏ। ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ। ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ, ਮੈਂ ਡਰਦਾ ਹੁੰਦਾ, ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ ਨਾ ਹੋ ਜਾਏ। ਧਿਆਨ ਰੱਖੀ, ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ। 6 ਮਹੀਨਿਆਂ ਦੇ ਵਿੱਚ ਅਸੀਂ 3 ਦੀਪ ਗਵਾ ਲਿਆ। ਕੀ ਗੱਲ, ਜਿਹੜਾ ਬੱਚਾ ਵੀ ਥੋੜੀ ਜਿਹੀ ਉੱਚੀ ਗੱਲ ਕਰਨ ਲੱਗਦਾ ਉਹਦਾ ਸਿਰ ਕੰਮ ਕਰ ਦਿੱਤਾ ਜਾਂਦਾ। ਔਰ ਉਸ ਤੋਂ ਬਾਅਦ ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਵਾੜਤਾ। ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ। ਕੀ ਗੱਲ ਹੈ, ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ? ਇੱਥੇ ਕਾਨੂੰਨ ਹੋਰ ਹੈ, ਇੱਥੇ ਅਦਾਲਤਾਂ ਹੋਰ ਨੇ। ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਰ। ਤੇ ਮੈਂ ਲੱਖੇ ਵੀਰ ਨੂੰ ਬੇਨਤੀ ਕਰਦਾ, ਵੀਰ ਸੱਚ ਬੋਲਦਾ ਰਿਹਾ, ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਔਰ ਸੁਚੇਤ ਜ਼ਰੂਰ ਰਹੀ, ਕਿਉਂਕਿ ਇਹਨਾਂ ਦੇ ਬਾਰੇ, ਇਹਨਾਂ ਦੀ ਨੀਅਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹ 1 ਮਿੰਟ ਦੇ ਵਿੱਚ ਕੀ ਕਰਦੇ ਹੋ। ਅਸੀਂ 3-4 ਨੌਜਵਾਨ ਖੋਏ ਨੇ, ਉਹਨਾਂ ਦੀ ਭਰਪਾਈ ਕਰਨੀ ਬਹੁਤ ਔਖੀ ਹੈ, ਕਿਉਂਕਿ ਜਦੋਂ ਨਾਮ ਬਣਦਾ 1-2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ। ਅੱਜ 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਆ ਤਾਂ ਉਹਦੀ ਸਖਤ ਮਿਹਨਤ ਦਾ ਨਤੀਜਾ ਸੀ। ਔਰ ਸਾਨੂੰ ਮਿਲਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਲਗਜ਼ਰੀ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ, ਔਰ ਇਲਾਕੇ ਦੇ ਵਿੱਚ ਸਾਨੂੰ ਕੋਹ ਕੇ ਮਾਰ ਦਿੱਤਾ ਗਿਆ। ਦੱਸੋ ਸਾਡਾ ਕਸੂਰ ਕੀ ਸੀ? ਮੈਂ ਜਿੱਦਾਂ ਸੰਸਕਾਰ ਕੀਤਾ ਸੀ ਵੀਰੋ, ਸਿਰ ਤੋਂ ਪੱਗ ਲਾ ਕੇ ਵੀ ਥੋਥੋਂ ਇਹ ਗੱਲ ਮੰਗੀ ਸੀ ਵੀ ਮੈਂ ਇੱਕ 5-7 ਕਿੱਲੇ ਵਾਲਾ ਜ਼ਮੀਨਦਾਰ, ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ, ਧਰਮ ਦੀ ਲੜਾਈ ਲੜੀ, ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ। ਜਿੰਨੀ ਸਾਡੀ ਔਕਾਤ ਸੀ, ਅਸੀਂ ਕਿੱਥੇ ਨਹੀਂ ਖੜੇ, ਲੋਕਾਂ ਨਾਲ ਨਹੀਂ ਖੜੇ, ਸੰਘਰਸ਼ ਦੇ ਵਿੱਚ ਨਹੀਂ ਖੜੇ। ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ। ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ ਵੀ ਮੈਂ ਤੁਹਾਡਾ, ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਕਾਰਜਦਾਰ ਰਹੂਗਾ। ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ, ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇ। ਬਸ ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਕਰਦਾ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ, ਇਹਨਾਂ ਨੂੰ ਸਾਂਭ ਕੇ ਰੱਖਿਓ। ਬੜੀਆਂ ਘਿਨਾਉਣੀਆਂ ਚਾਲਾਂ ਚੱਲਣਗੇ, ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ। ਮੈਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ। ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ, ਰੰਗਲਾ ਪੰਜਾਬ ਕਿੱਥੇ ਸੀ? ਜੇ ਮੇਰਾ ਪੁੱਤ ਜਵਾਰ ਕੇ ਨਾ ਕੱਲਾ ਜਾਂਦਾ ਤਾਂ ਸ਼ਾਮ ਤੱਕ 11 ਲਗਾੜੇ ਬੰਦੂਕਾਂ ਲੈ ਕੇ ਮੇਰੇ ਘਰੇ ਵੜ ਜਾਣੇ ਸੀ। ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਕੁ ਸੁਚੇਤ ਹੁੰਦੇ ਆ? ਕੋਈ ਮੰਜੇ ਤੇ ਬੈਠਾ ਹੁੰਦਾ, ਕੋਈ ਪੀੜੇ ਤੇ ਬੈਠਾ ਹੁੰਦਾ, 10 ਬੰਦੇ ਤੱਟ ਕਰਦੇ, ਗੋਲੀਆਂ ਮਾਰਦੇ, ਘਰੇ ਵੜ ਜਾਣਗੇ, ਕੀ ਕਰ ਲਾਂਗੇ ਬਾਈ? ਇਹ ਸਾਡਾ ਰੰਗਲਾ ਪੰਜਾਬ ਹੈ। ਤੁਸੀਂ ਕਿਹੜੇ ਲਾ ਐਂਡ ਆਰਡਰ ਦੀ ਗੱਲ ਕਰਦੇ ਹੋ? ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾ ਐਂਡ ਆਰਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ MLA ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗਿਆ। ਕੋਈ ਅੱਜ ਦੇ ਹਾਲਾਤ 84 ਵਰਗੇ ਨੇ। ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਹੈ। ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ ਕੱਲਾ, ਹੁਣ ਉਹ ਗੱਲਾਂ ਹੈ ਨਹੀਂ। ਹੁਣ ਝੂਠ ਨਹੀਂ ਚੱਲਦਾ ਵੀਰੋ। ਜਿਹੜੀ ਗੱਲ ਹੈ, ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ, ਹਰੇਕ ਬੰਦੇ ਨੂੰ ਪਤਾ ਹੈ ਕੌਣ ਬੰਦਾ ਕਿੱਥੇ ਕਰ ਰਿਹਾ, ਕਿੱਥੇ ਝੂਠ ਬੋਲਦਾ। ਹਰ ਇੱਕ ਗੱਲ ਗੁੱਝੀ ਨਹੀਂ ਰਹਿੰਦੀ। ਹੁਣ 84 ਵਾਲੇ ਹਾਲਾਤ ਹੈ ਨਹੀਂ। ਤੁਹਾਨੂੰ ਲਾ ਐਂਡ ਆਰਡਰ ਦੀ ਹਾਲਤ ਨੂੰ ਮੰਨਣਾ ਚਾਹੀਦਾ ਹੈ। ਸਾਡੇ ਘਰ ਜਿਹੜੇ ਨੇ ਵੀਰੋ ਤਾਂ ਬਿਲਕਦੇ ਆ। ਮਾਫ ਕਰਨਾ, ਮੈਂ ਟਾਈਮ ਥੋੜਾ ਜਿਹਾ ਭਾਵੁਕ ਹੋਇਆ, ਵੱਧ ਲੈ ਜਾਏਗਾ। ਕੋਈ ਗੱਲ ਸ਼ਬਦ ਵੱਧ ਘੱਟ ਬੋਲ ਗਿਆ, ਮੈਂ ਸੰਗਤ ਤੋਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਪਿਤਾ ਸਿੱਧੂ ਮੂਸੇਵਾਲੇ ਦੇ। ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਰੱਖੇ ਆ। ਅਗਲੇ ਮੁਲਾਜ਼ਮ ਨੂੰ ਬੇਨਤੀ ਕਰਾਂ, ਕਮਲਜੀਤ ਸਿੰਘ ਬਰਾੜ ਸਾਹਿਬ 2 ਮਿੰਟ ਵਾਸਤੇ ਸੰਗਤਾਂ ਨਾਲ ਰੂਬਰੂ ਹੋਣਗੇ। ਇੱਕ ਬੇਨਤੀ ਕਰਨੀ ਆ ਸੰਗਤਾਂ ਨੂੰ ਕਿ 14 ਸਮੁੱਚੇ ਆਗੂ ਸਾਹਿਬਾਨ ਔਰ ਪੰਡਾਲ ਦੇ ਵਿੱਚ ਪਹੁੰਚੇ
ਸਾਰੇ ਜੁਝਾਰੂ ਸਾਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਾਣਦੇ ਹੋ, ਪਿਛਲੇ ਸਮੇਂ ਦੌਰਾਨ ਜੋ ਘਟਨਾਵਾਂ ਹੋਈਆਂ, ਸਾਰੇ ਵੀਰ ਉਸ ਗੱਲ ਤੋਂ ਜਾਣੂ। ਮੈਂ ਕਦੇ ਸੁਣਿਆ ਕਰਦਾ ਸੀ ਵੀ ਜਿਹੜੀ ਸਰਕਾਰ ਹੈ ਇਹ ਸੱਥਾਂ 'ਚੋਂ ਚੱਲਿਆ ਕਰੂਗੀ, ਪਰ ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਚੱਲਦੀ ਦੀਂਦੀ। ਹਰ ਇੱਕ ਛੋਟੀ ਜਿਹੀ ਗੱਲ ਦਾ ਇਹ ਗੁੱਸਾ ਕਰਦੇ ਆ। ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ 4.5 ਮਹੀਨੇ ਹੋ ਗਏ ਨੇ। 4 ਮਹੀਨੇ ਹੋ ਗਏ ਸਾਨੂੰ ਹਰ ਸੰਡੇ ਨੂੰ ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਆਵਾਮ ਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ ਹੈ। ਜੇ ਕੋਈ ਸੱਚ ਦੀ ਗੱਲ ਕਰਦਾ ਹੈ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਭਦਾ ਹੈ। ਇਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ, ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ, ਪਰ ਸਿਹਤ ਨਹੀਂ ਅਲਾਓ ਕਰਦੀ ਸੀ। ਅੱਜ ਵੀ ਧੱਕੇ ਨਾਲ ਮੈਂ ਕੋਸ਼ਿਸ਼ ਕੀਤੀ ਹੈ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ। ਵੀਰੋ, ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ, ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿਹਦਾ ਤੇ ਪਰਚਾ ਦੇ ਦਿੱਤਾ ਜਾਏ। ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ, ਮਨ ਬੜਾ ਦੁਖੀ ਹੋਇਆ। ਅੱਜ ਤੁਹਾਡੇ ਵਿੱਚ ਆ ਕੇ ਮੇਰੇ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ ਹੈ। ਜੇ ਮੈਂ ਆਪਣੀ ਗੱਲ ਕਰਦਾ, ਐਡੀ ਵੱਡੀ ਸਮੁੱਚੀ ਇੰਡਸਟਰੀ ਕਤਲ ਤੋਂ ਬਾਅਦ ਬਿਲਕੁਲ ਸੁੰਨਸਾਨ ਛਾਂ ਕਰਕੇ ਬੈਠ ਗਈ, ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਜੇ ਬੋਲੀਆਂ ਤਾਂ 2 ਕੁੜੀਆਂ ਨੇ ਹਿੰਮਤ ਕੀਤੀ ਬੋਲਣ ਦੀ। ਰੁਪਿੰਦਰ ਹਾਂਡਾ ਬੋਲੀ, ਇੱਕ ਕੁੜੀ ਜੌਨੀ ਜੈਲ, ਸੌਰੀ ਨਾਮ ਉਹਦਾ, ਉਹਨੇ ਕੋਈ ਗਾਣਾ ਵਗੈਰਾ ਕੱਲ ਕੋਈ YouTube ਤੇ ਪਾਇਆ। ਸਵੇਰ ਦਾ SSP ਉਹਨੂੰ ਕੁੜੀ ਨੂੰ ਧਮਕੀਆਂ ਦੇ ਰਿਹਾ, ਪਰਚੇ ਦੇ ਦੂੰਗਾ, ਜੇ ਕਰ ਦੂੰਗਾ 6 ਮਹੀਨੇ ਜ਼ਮਾਨਤ ਨਹੀਂ ਹੋਣੀ। ਦੱਸੋ ਭਾਈ ਕੀ ਗੁਨਾਹ ਹੈ? ਇੱਕ ਪਾਸੇ ਤੁਸੀਂ ਰਾਈਟ ਟੂ ਸਪੀਚ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜੇ ਕੋਈ ਆਪਣੇ ਵਿਚਾਰ ਸਾਡੇ ਚੁਣੇ ਹੋਏ ਨੁਮਾਇੰਦੇ ਤੱਕ ਭੇਜ ਦਿੰਦਾ, ਉਹ ਲਿਖ ਕੇ ਭੇਜ ਦੇਵੇ, ਉਹ ਬੋਲ ਕੇ ਭੇਜ ਦੇਵੇ, ਉਹ ਗਾ ਕੇ ਭੇਜ ਦੇਵੇ, ਕੀ ਫਰਕ ਪੈਂਦਾ ਉਸ ਗੱਲ ਦਾ? ਉਹ ਲੜਕੀ ਸਾਡੇ ਵਿੱਚ ਆਈ, ਸਾਡੇ ਵਿੱਚ ਰਹੀ, ਉਹਨੇ ਸਾਡੀ ਤਕਲੀਫ ਨੂੰ ਇੱਥੋਂ ਵਾਚਿਆ, ਦਿਲ ਤੋਂ ਵਾਚਿਆ ਵੀ ਕਿਵੇਂ ਸੁੰਨੀਆਂ ਕੰਧਾਂ ਦੇ ਵਿੱਚ। ਔਰ ਸਾਨੂੰ ਪਰਚੇ ਦੇਣ ਦੀ ਕਾਹਦੀ ਗੱਲ ਕਰਦੇ ਹੋ ਵੀਰੋ? ਸਾਡੇ ਤਾਂ ਰੱਬ ਨੇ ਪਰਚਾ ਦੇਤਾ। ਸੁੰਨੀਆਂ ਕੰਧਾਂ, ਇਹੀ ਚੀਜ਼ ਜੇਲ੍ਹ ਦੇ ਵਿੱਚ ਉਹੀ ਮੇਰੇ ਘਰੇ ਹੈ। ਇੱਕ ਜਵਾਕ ਸੀ, ਬੇਰਹਿਮੀ ਦੇ ਨਾਲ ਤੁਸੀਂ ਮੇਥੋਂ ਖੋਲਿਆ। ਹੁਣ ਆ ਜਨਤਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ, ਤਾਂ ਉੱਥੋਂ ਉਹ ਵੀ ਨਹੀਂ ਚੱਲਿਆ ਜਾਂਦਾ। ਵੀਰੋ, 1 ਸਾਲ ਦੇ ਵਿੱਚ ਮੇਰੇ ਬੱਚੇ ਨੇ 24 ਕਰੋੜ ਰੁਪਈਆ ਟੈਕਸ ਭਰਿਆ ਸਰਕਾਰ ਨੂੰ। ਜੇ ਇੱਕ ਵੀ ਗੱਲ ਇਥੋਂ ਝੂਠੀ ਕਹਾ, ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹੋਊਂਗਾ। ਔਰ 2-2 ਕਰੋੜ ਰੁਪਈਆ ਟੈਕਸ ਭਰ ਕੇ ਮੌਤ ਕਿਹੋ ਜਿਹੀ ਮਿਲਦੀ ਹੈ ਜਿਹੇ ਜਿਹੀ ਜਾਨਵਰਾਂ ਨੂੰ ਵੀ ਨਹੀਂ ਮਿਲਦੀ। ਔਰ ਜੇ ਮੈਂ ਗੱਲ ਕਰਦਾ ਵੀ ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ, ਇਹਨਾਂ ਦੀ ਪੁਸ਼ਤ ਪਨਾਹੀ ਛੱਡ ਦਿਓ। ਮੈਂ ਸਾਰੀ ਫੋਰਸ ਨੂੰ ਮਾੜੀ ਨਹੀਂ ਕਹਿੰਦਾ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ, ਪਰ ਜਦੋਂ ਕੁਝ ਚਹੇਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ, ਸਹੀ ਪੁੱਛੋ ਕਾਲਜੇ ਨੂੰ ਵੱਟ ਚੜਦਾ ਉਦੋਂ ਕਰਦੇ। ਹੁਣ ਵੀ ਵੇਖ ਲਓ, ਫੜਨੇ ਦੂਰ ਦੀ ਗੱਲ ਹੈ, ਜਿਹੜੇ ਫੜੇ ਹੋਏ ਉਹ ਵੀ ਭਜਾਈ ਜਾਂਦੇ ਆ। ਇਹ ਇਕੱਲਾ ਇੱਕ ਪ੍ਰਿਤਪਾਲ ਨਹੀਂ, ਇਹੋ ਜਿਹੀਆਂ ਕਾਲੀਆਂ ਭੇਡਾਂ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਹੋਰ ਵੀ, ਜਿਹੜੀਆਂ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ, ਕੋਠੀਆਂ ਤੇ ਕਬਜ਼ੇ ਕਰਦੇ ਆ। ਵੀਰੋ, ਇਹ ਜਿਹੜਾ ਗੱਠਜੋੜ ਹੋ ਗਿਆ, ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ? ਇਹਨਾਂ ਦੇ ਨਾਲ ਸਮਗਲਰ ਵੀ ਰਲ ਗਏ। ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ। ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ, ਮੈਂ ਡਰਦਾ ਹੁੰਦਾ, ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ ਨਾ ਹੋ ਜਾਏ। ਧਿਆਨ ਰੱਖੀ, ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ। 6 ਮਹੀਨਿਆਂ ਦੇ ਵਿੱਚ ਅਸੀਂ 3 ਦੀਪ ਗਵਾ ਲਿਆ। ਕੀ ਗੱਲ, ਜਿਹੜਾ ਬੱਚਾ ਵੀ ਥੋੜੀ ਜਿਹੀ ਉੱਚੀ ਗੱਲ ਕਰਨ ਲੱਗਦਾ ਹੈ, ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ
ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਵਾੜਤਾ। ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ। ਕੀ ਗੱਲ ਹੈ? ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ? ਇੱਥੇ ਕਾਨੂੰਨ ਹੋਰ ਹੈ, ਇੱਥੇ ਅਦਾਲਤਾਂ ਹੋਰ ਨੇ। ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਰ। ਤੇ ਮੈਂ ਲੱਖੇ ਵੀਰ ਨੂੰ ਬੇਨਤੀ ਕਰਦਾ, ਵੀਰ ਸੱਚ ਬੋਲਦਾ ਹੈ, ਸੱਚ ਬੋਲਦਾ ਰਿਹਾ, ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਔਰ ਸੁਚੇਤ ਜ਼ਰੂਰ ਰਹੀ, ਕਿਉਂਕਿ ਇਹਨਾਂ ਦੇ ਬਾਰੇ, ਇਹਨਾਂ ਦੀ ਨੀਅਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹ 1 ਮਿੰਟ ਦੇ ਵਿੱਚ ਕੀ ਕਰਦੇ ਹੋ। ਅਸੀਂ 3-4 ਨੌਜਵਾਨ ਖੋਏ ਨੇ, ਉਹਨਾਂ ਦੀ ਭਰਪਾਈ ਕਰਨੀ ਬਹੁਤ ਔਖੀ ਹੈ, ਕਿਉਂਕਿ ਜਦੋਂ ਨਾਮ ਬਣਦਾ 1-2 ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ ਹੈ। ਅੱਜ 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਹੈ ਤਾਂ ਉਹਦੀ ਸਖਤ ਮਿਹਨਤ ਦਾ ਨਤੀਜਾ ਸੀ। ਔਰ ਸਾਨੂੰ ਮਿਲਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਲਗਜ਼ਰੀ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ, ਔਰ ਇਲਾਕੇ ਦੇ ਵਿੱਚ ਸਾਨੂੰ ਕੋਹ ਕੇ ਮਾਰ ਦਿੱਤਾ ਗਿਆ। ਦੱਸੋ ਸਾਡਾ ਕਸੂਰ ਕੀ ਸੀ? ਮੈਂ ਜਿੱਦਾਂ ਸੰਸਕਾਰ ਕੀਤਾ ਸੀ ਵੀਰੋ, ਸਿਰ ਤੋਂ ਪੱਗ ਲਾ ਕੇ ਵੀ ਥੋਥੋਂ ਇਹ ਗੱਲ ਮੰਗੀ ਸੀ ਵੀ ਮੈਂ 1-5-7 ਕਿੱਲੇ ਵਾਲਾ ਜ਼ਿਮੀਂਦਾਰ, ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ, ਧਰਮ ਦੀ ਲੜਾਈ ਲੜੀ, ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ, ਜਿੰਨੀ ਸਾਡੀ ਔਕਾਤ ਸੀ। ਅਸੀਂ ਕਿੱਥੇ ਨਹੀਂ ਖੜੇ, ਲੋਕਾਂ ਨਾਲ ਨਹੀਂ ਖੜੇ, ਸੰਘਰਸ਼ ਦੇ ਵਿੱਚ ਨਹੀਂ ਖੜੇ, ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ। ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ ਵੀ ਮੈਂ ਤੁਹਾਡਾ, ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਕਰਜ਼ਦਾਰ ਰਹੂਗਾ। ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ, ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇ। ਬਸ ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਕਰਦਾ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ, ਇਹਨਾਂ ਨੂੰ ਸਾਂਭ ਕੇ ਰੱਖਿਓ। ਬੜੀਆਂ ਘਿਨਾਉਣੀਆਂ ਚਾਲਾਂ ਚੱਲਣਗੇ, ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ। ਮੈਂ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ। ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ, ਰੰਗਲਾ ਪੰਜਾਬ ਕਿੱਥੇ ਸੀ? ਜੇ ਮੇਰਾ ਪੁੱਤ ਜਵਾਰ ਕੇ ਨਾ ਕੱਲਾ ਜਾਂਦਾ ਤਾਂ ਸ਼ਾਮ ਤੱਕ 11 ਲਗਾੜੇ ਬੰਦੂਕਾਂ ਲੈ ਕੇ ਮੇਰੇ ਘਰੇ ਵੜ ਜਾਣੇ ਸੀ। ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਕੁ ਸਚੇਤ ਹੁੰਦੇ ਆ? ਕੋਈ ਮੰਜੇ ਤੇ ਬੈਠਾ ਹੁੰਦਾ, ਕੋਈ ਪੀੜੇ ਤੇ ਬੈਠਾ ਹੁੰਦਾ, 10 ਬੰਦੇ ਤੱਟ ਕਰਦੇ, ਗੋਲੀਆਂ ਮਾਰਦੇ, ਘਰੇ ਵੜ ਜਾਣਗੇ, ਕੀ ਕਰ ਲਾਂਗੇ ਬਾਈ? ਇਹ ਸਾਡਾ ਰੰਗਲਾ ਪੰਜਾਬ ਹੈ। ਤੁਸੀਂ ਕਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ? ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ MLA ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗਿਆ। ਕੋਈ ਅੱਜ ਦੇ ਹਾਲਾਤ 84 ਵਰਗੇ ਨੇ। ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਹੈ। ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ ਕੱਲਾ, ਹੁਣ ਉਹ ਗੱਲਾਂ ਹੈ ਨਹੀਂ। ਹੁਣ ਝੂਠ ਨਹੀਂ ਚੱਲਦਾ ਵੀਰੋ। ਜਿਹੜੀ ਗੱਲ ਹੈ, ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ, ਹਰੇਕ ਬੰਦੇ ਨੂੰ ਪਤਾ ਹੈ ਕੌਣ ਬੰਦਾ ਕਿੱਥੇ ਕਰ ਰਿਹਾ, ਕਿੱਥੇ ਝੂਠ ਬੋਲਦਾ, ਹਰ ਇੱਕ ਗੱਲ ਗੁੱਝੀ ਨਹੀਂ ਰਹਿੰਦੀ। ਹੁਣ 84 ਵਾਲੇ ਹਾਲਾਤ ਹੈ ਨਹੀਂ।